ਸੋਈ ਫੱਬਦਾ ਏ ਜਿਹੜਾ ਛੜ ਕੇ ਚੱਬਦਾ ਏ। ਇਹਦੇ 'ਚ ਦੱਸਿਆ ਗਿਆ ਕਿ ਜਿਹੜਾ ਬੰਦਾ ਮਿਹਨਤ ਕਰਕੇ ਕਮਾਈ ਕਰਕੇ ਖਾਂਦਾ ਹੈ ਤੇ ਪਾਉਂਦਾ ਹੈ ਤੇ ਹੰਡਾਉਂਦਾ ਹੈ ਨਾ, ਵਾਹ ਵਾਹ। ਉਹ ਬੜਾ ਸੋਹਣਾ ਲੱਗਦਾ ਹੈ। 100 ਸੁਨਿਆਰ ਦੀ ਹਾਂਜੀ। ਤੇ 1 ਲੁਹਾਰ ਦੀ। ਜਿਹੜਾ ਸੁਨਿਆਰਾ ਨਾ, ਉਹ ਸੋਨਾ ਜਦੋਂ ਘਟਦਾ ਹੈ ਨਾ, ਤੇ ਉਹਦੇ ਜਿਹੜੇ ਥੌੜੀਆਂ ਛੌੜੀਆਂ ਨੇ ਜਾਂ ਇਸ ਤਰ੍ਹਾਂ ਦੇ ਜਿਹੜੇ ਔਜ਼ਾਰ ਨੇ, ਉਹ ਬੜੇ ਨਿੱਕੇ ਨਿੱਕੇ ਹੁੰਦੇ ਨੇ। ਜੀ ਜੀ। ਉਹਨੂੰ ਮਤਲਬ ਇਹ ਕਿ ਸੋਨੇ ਨੂੰ ਪਹਿਲਾਂ ਮਤਲਬ ਇੱਕ ਠਾਲੀ 'ਚ ਪਾ ਕੇ ਗਲਣਾ, ਫਿਰ ਉਹਨੇ ਆਪਣੀ ਮਤਲਬ ਦਾ, ਹੁਣ ਤੇ ਮਸ਼ੀਨਾਂ ਹੀ ਸਾਰਾ ਕੁਝ ਕਰਦੀਆਂ ਨੇ ਜ਼ਿਆਦਾ। ਚੜ ਜਾ ਬੱਚਾ ਸੂਲੀ, ਹਾਂਜੀ। ਰਾਮ ਭਲੀ ਕਰੇਗਾ। ਉਹਨਾਂ ਲੋਕਾਂ ਬਾਰੇ ਦੱਸਿਆ ਗਿਆ ਕਿ ਜਿਹੜੇ ਤੁਸੀਂ ਉਹਨਾਂ ਨੂੰ ਸਮਝਦੇ ਹੋ ਕਿ ਮੇਰੀ ਇਮਦਾਦੀ ਬਣਨਗੇ, ਮੇਰੀ ਇਮਦਾਦ ਕਰਨਗੇ, ਲੇਕਿਨ ਉਹ ਕੀ ਆਂਦੇ ਨੇ ਵੀ ਖਸਮਾਂ ਨੂੰ ਖਾਏ ਮਰਦਾ ਤੇ ਮਰੇ ਪਿਆ। ਤੋ ਆਂਦੇ ਚੱਲ ਪੁੱਤਰਾ ਤੂੰ ਸੂਲੀ ਚੜ ਜਾ, ਖੈਰ ਸੂਲੀ ਤੇਰੇ ਤੇ ਗੱਡੀ ਹੈ। ਚੰਦਨ ਕੀ ਚੁਟਕੀ ਭਲੀ ਤੇ ਗਾਡੀ ਭਲੀ ਨਾ ਕਾਠ ਦੀ। ਇਹਦੇ 'ਚ ਦੱਸਿਆ ਇਹ ਗਿਆ ਕਿ ਜਿਹੜੇ ਚੰਗੇ ਲੋਕ ਨੇ ਉਹ ਤੁਹਾਡੇ ਤੇ ਛੋਟੀ ਨੇਕੀ ਵੀ ਕਰਨਗੇ ਨਾ, ਵਾਹ ਹਾਂਜੀ, ਤੇ ਉਹ ਤੁਹਾਡੇ ਕਿਸੇ ਕੰਮ ਆਏਗੀ। ਮੁਸ਼ਕਲ ਤੇ ਜੋ ਕੰਮ ਨਾ ਆਵੇ, ਔਖੇ ਸੌਖੇ ਵੇਲੇ ਉਸ ਬੇਫੈਜ਼ੀ ਸੰਗੀ ਨਾਲੋਂ ਬਿਹਤਰ ਯਾਰ ਅਕੇਲੇ। ਓ ਚੱਲ ਮੇਲੇ ਨੂੰ ਚਲੀ। ਬਿਸਮਿल्लाह रहमान रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबीओ ते साडे प्यारे वेखन वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानो अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਗਿਆਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਸਾਡੀ ਇਹ ਬੇਨਤੀ ਹੈ ਵੀ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੀ, ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਪਿਆਰਿਓ, ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਤੁਸਾਂ ਬਾਬਾ ਪੰਜਾਬੀ ਹਜ਼ੂਰ ਡਾਕਟਰ ਫਕੀਰ ਮੁਹੰਮਦ ਫਕੀਰ ਮਰਹੂਮ ਮਗਫੂਰ ਦਾ ਉਹ ਜਗ ਮਸ਼ਹੂਰ ਸ਼ੇਰ ਤੇ ਜ਼ਰੂਰ ਸੁਣਿਆ ਹੋਣਾ, ਭਈ ਰੱਖੀ ਲੋਕਾਂ ਨਾਲ ਫਕੀਰਾ ਐਸਾ ਬਹਿਣ ਖਲੋਣ, ਤੂੰ ਹੋਵੇਂ ਤੇ ਹੱਸਣ ਸਾਰੇ, ਟੁਰ ਜਾਵੇਂ ਤੇ ਰੋਣ। ਪਿਆਰਿਓ, ਫੁਕਾਰਾ, ਸੂਫੀਆ, ਔਲੀਆ, ਅੱਲਾਹ ਪਾਕ ਦੇ ਸਾਧੂ ਸੰਤ ਫਕੀਰ ਜਿਸ ਕਦਰ ਵੀ ਹੋਏ ਨੇ, ਉਹਨਾਂ ਆਪਣੀ ਸਾਰੀ ਹਯਾਤੀ ਬਾਬਾ ਪੰਜਾਬੀ ਦੇ ਇਸੇ ਸ਼ੇਰ ਦੇ ਐਨ ਮੁਤਾਬਕ ਹੀ ਗੁਜ਼ਾਰੀ। ਬਾਬਾ ਪੰਜਾਬੀ ਨਾ ਸਿਰਫ ਇੱਕ ਬਹੁਤ ਵੱਡੇ ਸ਼ਾਇਰ ਸਨ, ਪੰਜਾਬੀ ਮਾਂ ਬੋਲੀ ਦੇ ਬੜੇ ਵੱਡੇ ਸਹਾਫੀ, ਲੇਖਕ, ਪਿਆਰਿਓ ਬਹੁਤ ਵੱਡੇ ਦਾਨਸ਼ਵਰ, ਮੁਹੱਕਕ, ਰਿਸਰਚਰ ਸਨ। ਬਲਕਿ ਇਹਦੇ ਨਾਲ ਨਾਲ ਆਪ ਜੀ ਮੁਸਲੇ ਵੀ ਸਨ। ਆਪ ਜੀ ਦਾ ਜਿਹੜਾ ਜ਼ਮਾਨਾ ਸੀ, ਉਦੋਂ ਪਾਕਿਸਤਾਨ ਵਜੂਦ ਵਿੱਚ ਆ ਰਿਹਾ ਸੀ, ਬਰਰੇ ਸਗੀਰ ਦੀ ਤਕਸੀਮ ਹੋ ਰਹੀ ਸੀ, ਔਰ ਆਪ ਨੇ ਹਜ਼ਰਤ ਅੱਲਾਮਾ ਇਕਬਾਲ ਦੀ ਤਕਲੀਦ ਕਰਦਿਆਂ ਹੋਇਆਂ ਪੰਜਾਬੀ ਜ਼ੁਬਾਨ ਦੇ ਵਿੱਚ ਤਾਮੀਰੇ ਕੌਮ ਤੇ ਇਸਲਾਹ ਉਮਤ ਲਈ ਬੜੀ ਖੂਬਸੂਰਤ ਸ਼ਾਇਰੀ ਤਖਲੀਕ ਕੀਤੀ। ਪਿਆਰਿਓ, ਬਾਬਾ ਜੀ ਦੀਆਂ ਨਿੱਜੀ ਮਹਾਫਲ ਦੇ ਵਿੱਚ ਜਦੋਂ ਬੈਠੀਦਾ ਸੀ ਤੇ ਬੜੀ ਖੂਬਸੂਰਤ
ਗੱਲ ਸਮਝਾਉਂਦੇ ਹੁੰਦੇ ਸਨ ਆਪਣੇ ਸਾਰੇ ਦੋਸਤਾਂ ਨੂੰ, ਇਰਾਦਤਮੰਦਾਂ ਨੂੰ, ਪਿਆਰ ਕਰਨ ਵਾਲਿਆਂ ਨੂੰ। ਅਜਿਹੀ ਖੂਬਸੂਰਤ ਤੇ ਸੱਚੀ ਤੇ ਸੁੱਚੀ ਗੱਲ ਉਹਨਾਂ ਸਮਝਾਉਣੀ ਕਿ ਉਹਨਾਂ ਦੀ ਮਹਿਫਲ ਦੇ ਵਿੱਚ ਜਾਣ ਵਾਲੇ ਇਲਮੋ ਦਾਨਸ਼ ਦੇ ਨਾਲ ਝੋਲੀਆਂ ਭਰ ਕੇ ਉੱਥੋਂ ਉੱਠਦੇ ਹੁੰਦੇ ਸਨ। ਇੱਕ ਵਾਰੀ ਬਾਬਾ ਜੀ ਨੇ ਆਖਿਆ ਭਈ ਸੁਜਾਖਾ ਉਹ ਨਹੀਂ ਹੁੰਦਾ ਜਿਹਨੂੰ ਨਜ਼ਰ ਆਉਂਦਾ ਹੈ। ਯਾਨੀ ਸੁਜਾਖਾ ਅਸੀਂ ਉਸ ਬੰਦੇ ਨੂੰ ਆਨੇ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਜਿਹਨੂੰ ਬਿਹਤਰੀਨ ਨਜ਼ਰ ਆਉਂਦਾ ਹੋਵੇ, ਜਿਹਦੀ ਬਸਾਰਤ ਠੀਕ ਹੋਵੇ, ਜਿਹਦੀ ਆਈਸਾਈਟ ਸਹੀ ਹੋਵੇ, ਜਿਹੜਾ ਅੰਨਾ ਨਾ ਹੋਵੇ, ਬਲਾਈਂਡ ਨਾ ਹੋਵੇ, ਜਿਹਨੂੰ ਸਭ ਕੁਝ ਨਜ਼ਰ ਹੀ ਆਉਂਦਾ ਹੋਵੇ, ਉਹਨੂੰ ਅਸੀਂ ਆਖਦੇ ਹਾਂ ਸੁਜਾਖਾ। ਤੇ ਜਿਹਨੂੰ ਪਿਆਰਿਓ ਨਜ਼ਰ ਨਾ ਆਉਂਦਾ ਹੋਵੇ, ਜਿਹੜਾ ਵਿਚਾਰਾ ਨਾਬੀਨਾ ਹੋਵੇ, ਬਲਾਈਂਡ ਹੋਵੇ, ਉਹਨੂੰ ਅਸੀਂ ਅੰਨਾ ਆਖਦੇ ਹਾਂ ਆਪਣੀ ਮਾਂ ਬੋਲੀ ਦੇ ਵਿੱਚ। ਤੇ ਬਾਬਾ ਜੀ ਸਰਕਾਰ ਦੀ ਖਿਦਮਤ ਦੇ ਵਿੱਚ ਬੈਠੇ ਸਨ ਤੇ ਉਹਨਾਂ ਨੇ ਫਰਮਾਇਆ ਭਈ ਸੁਜਾਖਾ ਉਹ ਨਹੀਂ ਹੁੰਦਾ ਜਿਹਨੂੰ ਸਭ ਕੁਝ ਨਜ਼ਰ ਆਉਂਦਾ ਹੈ। ਸੁਜਾਖਾ ਉਹ ਹੁੰਦਾ ਹੈ ਜਿਹਨੂੰ ਹੱਕ ਤੇ ਸੱਚ ਨਜ਼ਰ ਆਉਂਦਾ ਹੈ। ਯਾਨੀ ਤੁਸੀਂ ਦੇਖੋ ਨਾ, ਜਿਹੜੇ ਬੰਦੇ ਸਿਰਾਤੇ ਮੁਸਤਕੀਮ ਤੇ ਨਹੀਂ ਟੁਰਦੇ, ਜਿਹੜੇ ਭੈੜਿਆਂ ਰਾਹਾਂ ਦੇ ਰਾਹੀ ਹੁੰਦੇ ਨੇ, ਜਿਹੜੇ ਬੁਰਾਈ ਵੱਲ ਟੁਰ ਕੇ ਜਾਂਦੇ ਨੇ, ਜਿਹੜੇ ਮਿਸਾਲ ਦੇ ਤੌਰ ਤੇ ਮੈਂ ਵਣਗੀ ਦੇ ਤੌਰ ਤੇ ਤੁਹਾਡੀ ਖਿਦਮਤ ਆਲੀਆ ਚ ਅਰਜ਼ ਕਰਨਾ ਕਿ ਇੱਕ ਬੰਦਾ ਜੂਆਖਾਨੇ ਨੂੰ ਚੱਲ ਕੇ ਜਾਂਦਾ ਹੈ, ਇੱਕ ਬੰਦਾ ਸ਼ਰਾਬਖਾਨੇ ਵੱਲ ਟੁਰ ਕੇ ਜਾਂਦਾ ਹੈ। ਪਿਆਰਿਓ ਨਜ਼ਰ ਤੇ ਉਹਨੂੰ ਆਉਂਦਾ ਹੀ ਹੁੰਦਾ ਨਾ ਜੀ, ਅੰਨਾ ਹੋਵੇ ਤੇ ਕਿਵੇਂ ਆਪਣੇ ਉੱਥੇ। ਯਾਨੀ ਇੱਕ ਬੰਦਾ ਕਿਸੇ ਬੁਰੇ ਕੰਮ ਦੀ ਨੀਅਤ ਲੈ ਕੇ ਦਿਲ 'ਚ ਕਿਸੇ ਭੈੜੇ ਪਾਸੇ ਜਾਂਦਾ ਹੈ। ਇੱਕ ਬੰਦਾ ਆਪਣੇ ਕਿਸੇ ਭੈਣ ਭਰਾ ਨੂੰ ਧੋਖਾ ਦਿੰਦਾ ਹੈ। ਪਿਆਰਿਓ ਇੱਕ ਬੰਦਾ ਜਿਹੜਾ ਉਹ ਆਪਣੇ ਕਿਸੇ ਭੈਣ ਭਰਾ ਦਾ ਮਾਲ ਗਸਬ ਕਰ ਲੈਂਦਾ ਹੈ, ਕਿਸੇ ਦੀ ਕੋਈ ਸ਼ੈ ਚੁੱਕ ਚੁਰਾ ਲੈਂਦਾ ਹੈ, ਉਹਨੂੰ ਨਜ਼ਰ ਆਉਂਦਾ ਹੁੰਦਾ ਹੈ ਤੇ ਤਾਂ ਹੀ ਉਹ ਇਹ ਸਾਰੇ ਕੰਮ ਕਰਦਾ ਹੈ। ਲੇਕਿਨ ਫੁਕਰਾ ਜਿਹੜੇ ਨੇ, ਅੱਲਾ ਦੇ ਨੇਕ ਬੰਦੇ ਔਲੀਆ ਜਿਹੜੇ ਨੇ, ਉਹਨਾਂ ਦੇ ਨਜ਼ਦੀਕ ਅਜਿਹਾ ਬੰਦਾ ਅੰਨਾ ਹੁੰਦਾ ਹੈ। ਅੰਨਾ ਉਹ ਇਸ ਵਾਸਤੇ ਉਹਨੂੰ ਗਰਦਾਨਦੇ ਨੇ ਕਿ ਇੱਕ ਤੇ ਉਹਨੂੰ ਹੱਕ ਤੇ ਸੱਚ ਨਜ਼ਰ ਨਹੀਂ ਆਉਂਦਾ, ਉਹਨੂੰ ਦੁਨੀਆ ਦੀ ਬੇਸਬਾਤੀ ਨਜ਼ਰ ਨਹੀਂ ਆਉਂਦੀ। ਉਹ ਜਦੋਂ ਕਿਸੇ ਗਰੀਬ ਬੇਵਾ ਰੰਡੀ ਜ਼ਨਾਨੀ ਦੇ ਨਿੱਕੇ ਯਤੀਮ ਬੱਚਿਆਂ ਦਾ ਹੱਕ ਮਾਰਨ ਲੱਗਦਾ ਤੇ ਉਸ ਗਾਸਬ ਨੂੰ ਦਿਸਦਾ ਹੁੰਦਾ, ਉਹ ਰੰਡੀ ਮਾਈ ਵੀ ਦਿਸਦੀ ਹੁੰਦੀ ਹੈ, ਉਹਦੇ ਯਤੀਮ ਬੱਚੇ ਵੀ ਦਿਸਦੇ ਹੁੰਦੇ ਨੇ, ਉਹਦੀ ਜਗ੍ਹਾ ਵੀ ਦਿਸਦੀ ਹੁੰਦੀ ਹੈ ਤੇ ਉਸ ਜਗ੍ਹਾ ਦੇ ਉੱਤੇ ਕਬਜ਼ਾ ਕਰ ਲੈਂਦਾ ਨਾ ਨਜਾਇਜ਼। ਲੇਕਿਨ ਉਹਨੂੰ ਆਪਣੀ ਦੁਨਿਆਵੀ ਹਯਾਤੀ ਦਾ ਵੀ ਅੰਜਾਮ ਨਹੀਂ ਦਿਸ ਰਿਹਾ ਹੁੰਦਾ, ਉਹਨੂੰ ਇਹ ਵੀ ਨਹੀਂ ਦਿਸ ਰਿਹਾ ਹੁੰਦਾ ਕਿ ਉਹਦੇ ਨਾਲ ਕਬਰ 'ਚ ਕੀ ਹੋਣਾ ਹੈ, ਆਲਮੇ ਨਜ਼ਾ ਦੇ ਵਿੱਚ ਉਹਦੇ ਨਾਲ ਕੀ ਹੋਣਾ ਹੈ। ਔਰ ਉਹਨੂੰ ਇਹ ਵੀ ਨਹੀਂ ਦਿਸ ਰਿਹਾ ਹੁੰਦਾ ਉਸ ਵੇਲੇ ਕਿ ਕਿਆਮਤ ਵਾਲੇ ਦਿਹਾੜੇ ਰੋਜ਼ੇ ਜਜ਼ਾ ਜਿੱਦਣ ਬਦਲੇ ਦਿੱਤੇ ਜਾਣਗੇ ਨੇਕੀਆਂ ਦੇ ਵੀ ਤੇ ਬੁਰਾਈਆਂ ਦੇ ਵੀ, ਉਧਰ ਮੇਰੇ ਨਾਲ ਕੀ ਬੀਤਣੀ ਹੈ। ਸੋ ਫੁਕਰਾ ਤੇ ਔਲੀਆ ਤੇ ਅੱਲਾਹ ਪਾਕ ਦੇ ਬੰਦੇ ਉਹਨੂੰ ਸੁਜਾਖਾ ਮੰਨਦੇ ਨੇ, ਉਹਨੂੰ ਨਜ਼ਰ ਵਾਲਾ ਮੰਨਦੇ ਨੇ, ਉਹਨੂੰ ਬੀਨਾ ਮੰਨਦੇ ਨੇ, ਜਿਹਦੀ ਨਜ਼ਰ ਆਪਣੀ ਦੁਨਿਆਵੀ ਭਲਾਈ ਵੀ ਵੇਖੇ ਔਰ ਮਰਨ ਤੋਂ ਬਾਅਦ ਅਗਲੀ ਜ਼ਿੰਦਗੀ ਦੇ ਵਿੱਚ ਵੀ ਆਪਣਾ ਫਾਇਦਾ ਸੋਚੇ। ਅਜਿਹੇ ਕੰਮ ਇਸ ਜ਼ਿੰਦਗੀ ਦੇ ਵਿੱਚ ਕਰਕੇ ਮਰੇ ਕਿ ਅਗਲੀ ਜ਼ਿੰਦਗੀ ਵੀ ਉਹਦੀ ਸਫਲ ਹੋ ਜਾਏ। ਉਹਨੂੰ ਫੁਕਰਾ ਤੇ ਔਲੀਆ ਅਹਿਲੇ ਨਜ਼ਰ ਬੀਨਾ ਤੇ ਸੁਜਾਖਾ ਮੰਨਦੇ ਨੇ। ਬਾਕੀ ਬੰਦਾ ਕੋਈ ਭਾਵੇਂ ਕਿੱਡੇ ਵੱਡੇ ਧੋਖੇ ਕਰ ਕਰਕੇ, ਜ਼ਖੀਰਾ ਅੰਦੋਜ਼ੀਆਂ ਕਰ ਕਰਕੇ, ਨਾਜਾਇਜ਼ ਮੁਨਾਫਾਖੋਰੀ ਕਰ ਕਰਕੇ ਅਰਬਾਂ ਖਰਬਾਂ ਰੁਪਏ ਕਮਾਈ ਜਾਏ, ਦੁਨਿਆਵੀ ਹਵਾਲੇ ਦੇ ਨਾਲ ਅੱਲਾ ਦੇ ਬੰਦਿਆਂ ਦਾ ਇਸਤਿਹਸਾਲ ਕਰਕੇ, ਉਹਨਾਂ ਦੇ ਹੱਕ ਮਾਰ ਕੇ ਭਾਵੇਂ ਖਰਬਾਂ ਪਤੀ ਹੋ ਜਾਵੇ, ਭਾਵੇਂ ਕਿੱਡੇ ਵੱਡੇ ਇਖਤਿਆਰਾਤ ਵਾਲਾ ਹੋ ਜਾਵੇ, ਧਨਵਾਨ ਹੋ ਜਾਵੇ, ਅੱਲਾ ਦੇ ਫਕੀਰਾਂ ਦੀ ਨਜ਼ਰ ਦੇ ਵਿੱਚ ਉਹ ਅੰਨਾ ਹੀ ਹੁੰਦਾ।
ਫੁਕਰਾ ਤੇ ਔਲੀਆ ਪਿਆਰਿਓ ਉਹਨੂੰ ਸੁਜਾਖਾ ਮੰਨਦੇ ਨੇ, ਉਹਨੂੰ ਬੀਨਾ ਮੰਨਦੇ ਨੇ, ਜਿਹਨੂੰ ਪਤਾ ਹੋਵੇ ਕਿ ਇਹ ਮੇਰੇ ਹਮਸਾਏ ਨੇ ਤੇ ਇਹਨਾਂ ਦਾ ਕੀ ਹਕੂਕ ਨੇ, ਜਿਹਨੂੰ ਪਤਾ ਹੋਵੇ ਇਹ ਮੇਰੇ ਰਿਸ਼ਤੇਦਾਰ ਨੇ ਤੇ ਮੈਂ ਇਹਨਾਂ ਨਾਲ ਕਿਸ ਤਰ੍ਹਾਂ ਸਿਲਾ ਰਹਿਮੀ ਕਰਨੀ ਹੈ, ਜਿਹਨੂੰ ਨਜ਼ਰ ਆਉਂਦਾ ਹੋਵੇ ਕਿ ਇਹ ਮੇਰੇ ਵਾਲਦ ਸਾਹਿਬ ਨੇ ਔਰ ਉਹਨੂੰ ਇਹ ਵੀ ਪਤਾ ਹੋਵੇ ਕਿ ਮੈਂ ਇਹਨਾਂ ਦਾ ਅਦਬ ਕਿੰਜ ਕਰਨਾ, ਆਪਣੀ ਵਾਲਦਾ ਮਾਜਦਾ ਦਾ ਮੁਕਾਮ ਤੇ ਮਰਤਬਾ ਜਿਹੜਾ ਜਾਣਦਾ ਹੋਵੇ ਤੇ ਉਹਨਾਂ ਦੇ ਮਰਤਬੇ ਤੇ ਉਹਨਾਂ ਦੇ ਮੁਕਾਮ ਦੇ ਮੁਤਾਬਕ ਉਹਨਾਂ ਦੀ ਇੱਜ਼ਤ ਕਰੇ, ਉਹਨਾਂ ਦੀ ਆਦਰ ਕਰੇ, ਉਹਨਾਂ ਦੇ ਪੈਰਾਂ ਥੱਲੇ ਹੱਥ ਰੱਖੇ, ਜਿਹਨੂੰ ਇਹ ਨਜ਼ਰ ਆਉਂਦੀ ਹੋਵੇ ਕਿ ਨਬੀ ਪਾਕ ਸੱਚੇ ਸਾਹਿਬ ਨੇ ਫਰਮਾਇਆ ਵੀ ਤੇਰੀ ਜੰਨਤ ਤੇਰੇ ਮਾਂ ਦੇ ਪੈਰਾਂ ਥੱਲੇ ਵੇ। ਪਿਆਰਿਓ ਐਸਾ ਬਦਕਿਸਮਤ ਦੌਰ ਹੈ ਕਿ ਕੋਈ ਮੁੰਡਾ ਮੋਬਾਈਲ ਦੇ ਉੱਤੇ ਲੱਗਾ ਹੋਵੇ, ਮੁਖਤਲਿਫ ਗੇਮਾਂ ਖੇਡਣ ਜਾਂ ਵੈਸੇ ਇੰਜੋਏ ਕਰਨ, ਮੁਖਤਲਿਫ ਪੋਸਟਾਂ ਹੀ ਵੇਖ ਰਿਹਾ ਜਾਂ ਕੋਈ ਫੋਨ ਸੁਣ ਰਿਹਾ ਤੇ ਵਾਲਦ ਸਾਹਿਬ ਇੱਕ ਵਾਰੀ, ਦੋ ਵਾਰੀ, ਚਾਰ ਵਾਰੀ ਵੀ ਬੁਲਾਉਣਗੇ ਤੇ ਅਸੀਂ ਅਕਸਰ ਦੇਖਿਆ ਕਿ ਉਹ ਅਵਲ ਤੇ ਜਵਾਬ ਹੀ ਨਹੀਂ ਦਿੰਦਾ ਤੇ ਜੇ ਰਿਸਪੌਂਸ ਕਰਦਾ ਤੇ ਬੜਾ ਸਖਤ ਕਿਸਮ ਦਾ ਬਦਤਮੀਜ਼ੀ ਦਾ ਅੰਸਰ ਵਿੱਚ ਗਾਲਬ ਹੁੰਦਾ, ਨਾਫਰਮਾਨ ਜੇ ਆਗੋ ਬਣ ਕੇ ਪਿਓ ਨੂੰ ਵਿਖਾਉਂਦਾ। ਪਿਆਰਿਓ ਫੁਕਰਾ ਦੀ ਨਜ਼ਰ ਦੇ ਵਿੱਚ ਅਜਿਹਾ ਬੰਦਾ ਜਿਹੜਾ ਉਹਨੂੰ ਅੰਨਾ ਵੀ ਮਿੱਥਦੇ ਨੇ ਔਰ ਬੋਲਾ ਵੀ ਮਿੱਥਦੇ ਨੇ। ਵੇਖੋ ਨਾ, ਇੱਕ ਬੰਦਾ ਹੈ ਪਿਆਰਿਓ, ਹਰ ਬੁਰੀ ਗੱਲ ਉਹਨੂੰ ਮਜ਼ਾ ਦਿੰਦੀ ਹੈ, ਗੰਦੀਆਂ ਗੱਲਾਂ ਤੋਂ ਮਹਿਜ਼ੂਜ਼ ਹੁੰਦਾ ਹੈ, ਫੋਹਸ਼ ਲਤੀਫੇ ਸੁਣ ਕੇ ਹੱਸਦਾ ਖਿੜਖੜਾਉਂਦਾ, ਖਰਾਫਾਤ ਸੁਣਦਾ, ਇੰਜੋਏ ਕਰਦਾ। ਫੁਕਰਾ ਨੇ ਆਖਿਆ ਇਹ ਬੋਲਾ ਹੈ। ਤੇ ਫਿਰ ਜੇ ਪੁੱਛਿਆ ਕਿ ਬਾਬਾ ਜੀ ਜੇ ਇਹ ਬੋਲਾ ਹੈ ਤੇ ਫਿਰ ਸਮਾਤ ਠੀਕ ਕਿਹਦੀ ਹੈ? ਗੱਲਾਂ ਤੇ ਇਹ ਸਾਰੀਆਂ ਹੀ ਸੁਣਦਾ, ਗਾਣੇ ਸਾਰੇ ਸੁਣਦਾ, ਇਹ ਸਾਰੀਆਂ ਫਜ਼ੂਲੀਆਤ ਤੋਂ ਮਹਿਜ਼ੂਜ਼ ਹੁੰਦਾ, ਮੌਜਾਂ ਲੈਂਦਾ, ਹੱਸਦਾ, ਖੇਡਦਾ, ਕੋਈ ਗੱਲ ਸੁਣਦਾ ਤੇ ਅੱਗੋਂ ਹਾਸਾ ਇਹਨੂੰ ਆਉਂਦਾ। ਲੇਕਿਨ ਬਾਬਾ ਜੀ ਨੇ ਅੱਗੋਂ ਫਰਮਾਇਆ, ਉਹਨਾਂ ਆਖਿਆ ਯਾਰ ਇਹ ਬੋਲਾ ਹੈ। ਸਮਾਤ ਉਹਦੀ ਦਰੁਸਤ ਹੈ ਜਿਹੜਾ ਨੇਕ ਗੱਲਾਂ ਸੁਣਦਾ, ਜਿਹੜਾ ਅੱਛਾਈ ਤੇ ਭਲਾਈ ਦੀਆਂ ਗੱਲਾਂ ਸੁਣਦਾ ਔਰ ਫਿਰ ਉਹਨਾਂ ਦੇ ਉੱਤੇ ਅਮਲ ਕਰਦਾ। ਉਹਦਾ ਦਿਮਾਗ ਵੀ ਸਹੀ ਹੈ, ਉਹਦੀ ਸਮਾਤ ਵੀ ਸਹੀ ਹੈ, ਉਹਦੀ ਬਸਾਰਤ ਵੀ ਸਹੀ ਹੈ, ਉਹ ਸੁਜਾਖਾ ਵੀ ਹੈ, ਉਹਨੂੰ ਨਜ਼ਰ ਵੀ ਆਉਂਦਾ ਹੈ, ਉਹ ਬੋਲਾ ਵੀ ਨਹੀਂ, ਉਹ ਸੁਣਦਾ ਵੀ ਹੈ। ਜਿਹੜਾ ਆਪਣੇ ਮਾਂ ਪਿਓ ਦੀ ਗੱਲ ਸੁਣਦਾ, ਆਪਣੇ ਉਸਤਾਦ ਮੁਕਰਮ ਦੀ ਗੱਲ ਸੁਣਦਾ, ਆਪਣੇ ਵੱਡੇ ਦਾ ਇਹਤਰਾਮ ਕਰਦਾ, ਉਹਦੀ ਗੱਲ ਦੇ ਉੱਤੇ ਗੌਰ ਕਰਦਾ। ਪਿਆਰਿਓ ਜਿਹੜਾ ਬੁਰੀ ਤੇ ਚੰਗੀ ਗੱਲ ਦੇ ਵਿੱਚ ਨਖੇੜਾ ਕਰਦਾ, ਸੁਣਨ ਵਾਲਾ ਉਹ ਹੈ, ਦੂਜਾ ਬੋਲਾ ਹੀ ਹੈ। ਇਸੇ ਤਰ੍ਹਾਂ ਹੀ ਬਾਬਾ ਜੀ ਨੇ ਫਰਮਾਇਆ ਆਪਣੀ ਮਹਿਫਲ ਦੇ ਵਿੱਚ, ਅਲਹਮਦੁਲਿਲਾ ਮੈਂ ਵੀ ਉੱਥੇ ਬੈਠਾ ਸਾਂ ਪਿੱਛੇ ਬਾਬਾ ਜੀ ਦੇ ਮੁਤਕਦੀਨ ਦੇ ਵਿੱਚ, ਤੇ ਬਾਬਾ ਜੀ ਨੇ ਫਰਮਾਇਆ ਉਹ ਬੰਦਾ ਗੁੰਗਾ ਹੈ ਜਿਹਦੇ ਮੂੰਹ ਚੋਂ ਕਲਮਾ ਖੈਰ ਨਹੀਂ ਨਿਕਲਦਾ, ਯਾਨੀ ਖਰਾਫਾਤ ਪਿਆ ਬਕੇਗਾ, ਬਹਿ ਕੇ ਜਿੱਥੇ ਬਵੇਗਾ ਬੇਹੂਦਾ ਗੋਈ ਦੇ ਨਾਲ ਮਹਿਫਲ ਸਜਾ ਕੇ ਰੱਖੇਗਾ, ਲਤੀਫੇ ਬਾਜ਼ ਹੋਏਗਾ ਬੜਾ ਵੱਡਾ, ਹਰ ਕਿਸਮ ਦੀ ਮੰਦੀ ਚੰਗੀ ਗੱਲ ਸੁਣਾ ਕੇ ਮਹਿਫਲ ਲਾਣੀ ਤੇ ਜਾਣਦਾ ਹੋਵੇਗਾ, ਲੇਕਿਨ ਕਲਮਾ ਖੈਰ ਉਹਦੇ ਮੂੰਹ ਚੋਂ ਨਾ ਨਿਕਲੇ, ਉਹਦੀ ਗੱਲ ਸੁਣ ਕੇ ਲੁਕਾਈ ਦਾ ਭਲਾ ਨਾ ਹੋਵੇ। ਪਿਆਰਿਓ ਉਹਦੇ ਮੂੰਹ ਚੋਂ ਨਿਕਲਣ ਵਾਲੀਆਂ ਗੱਲਾਂ ਅੱਲਾਹ ਪਾਕ ਦੇ ਬੰਦਿਆਂ ਦੇ ਵਾਸਤੇ ਫਾਇਦੇਮੰਦੀਆਂ ਨਾ ਹੋਣ। ਤੁਸੀਂ ਵੇਖੋ ਨਾ, ਅੱਜ ਅਜੇ ਦੌਰ ਵਿੱਚ ਅਸੀਂ ਜ਼ਿੰਦਾ ਵਾਂ ਕਿ ਸਾਡੇ ਹੀਰੋਜ਼ ਉਹ ਲੋਕ ਬਣੇ ਨੇ ਜਿਹੜੇ ਆਪਣੇ ਬਾਪ ਜਿਹੜੇ ਬੰਦੇ ਨੂੰ ਸਾਹਮਣੇ ਬਿਠਾ ਕੇ ਤੇ ਐਸੀਆਂ ਜੁਗਤਾਂ ਉਹਦੇ ਵੱਲ ਲਾਉਂਦੇ ਨੇ ਕਿ ਉਹਦੀ ਤਹਿਕੀਰ ਔਰ ਇਹਾਨਤ ਔਰ ਜ਼ਿਲਤ ਦਾ ਪਹਿਲੂ ਨਿਕਲਦਾ। ਤੁਸੀਂ ਅਕਸਰ ਦੇਖੋ ਨਾ, ਟੀਵੀ ਸ਼ੋਜ਼ ਤੁਸੀਂ ਦੇਖਦੇ ਹੋ, ਉੱਥੇ ਚੰਗੇ ਭਲੇ ਮੋਤਬਰ ਆਦਮੀ ਨੂੰ, ਬਾਇਜ਼ਤ ਆਦਮੀ ਨੂੰ ਬੁਲਾ ਕੇ
ਤੇ ਉਹ ਦੋ ਚਾਰ ਬੈਠੇ ਹੁੰਦੇ ਨੇ ਮਰਾਸੀ ਜਿਹੇ ਜਾਂ ਐਸੇ ਬੰਦੇ ਜੁਗਤਬਾਜ਼ ਜੈ ਭੰਡ ਟਾਈਪ, ਉਹ ਫਿਰ ਉਹਨਾਂ ਨੂੰ ਬੇਇੱਜ਼ਤ ਕਰਦੇ ਨੇ, ਗੱਲਾਂ ਬਾਤਾਂ ਦੇ ਵਿੱਚ ਜੁਗਤਾਂ ਲਾ ਕੇ ਉਹਨਾਂ ਦੀ ਤਜ਼ਹੀਕ ਔਰ ਤਹਿਕੀਰ ਕਰਦੇ ਨੇ, ਔਰ ਦੁਨੀਆ ਖੁਸ਼ ਹੁੰਦੀ ਹੈ। ਅਜਿਹੇ ਚਰਬ ਜ਼ੁਬਾਨ ਲੋਕ ਜਿਹੜੇ ਕਿ ਹਿਜ਼ਲ ਗੋ ਨੇ, ਜਿਹੜੇ ਲਤੀਫਾ ਬਾਜ਼ ਨੇ, ਬੋਲਦੇ ਤੇ ਬੜਾ ਨੇ, ਉਹ ਕਿਸੇ ਨੂੰ ਗੱਲ ਨਹੀਂ ਕਰਨ ਦਿੰਦੇ, ਲੇਕਿਨ ਪਿਆਰਿਓ ਫੁਕਰਾ ਔਲੀਆ ਅੱਲਾਹ ਪਾਕ ਦੇ ਨੇਕ ਬੰਦਿਆਂ ਭਾਣੇ ਉਹ ਬੰਦੇ ਗੁੰਗੇ ਨੇ। ਅੱਲਾਹ ਵਾਲਿਆਂ ਫਰਮਾਇਆ ਉਹ ਬੋਲਣ ਵਾਲਾ ਉਹ ਏ, ਬੋਲਦਾ ਉਹ ਏ ਜਿਹਦੇ ਮੂੰਹ ਚੋਂ ਕਲਮਾ ਖੈਰ ਨਿਕਲੇ, ਜਿਹੜਾ ਗੱਲ ਕਰੇ ਤੇ ਫੁੱਲ ਕਿਰਨ, ਜਿਹੜਾ ਗੱਲ ਕਰੇ ਅੱਲਾਹ ਦੇ ਬੰਦਿਆਂ ਦਾ ਲੁਕਾਈ ਦਾ ਭਲਾ ਹੋ ਜਾਵੇ। ਆਓ ਹੁਣ ਚੱਲੀਏ ਤੁਹਾਡੇ ਭੇਜੇ ਹੋਏ ਅਖਾਣ ਤੇ ਸਵਾਲਾਤ ਲੈ ਕੇ ਬਾਬਾ ਜੀ ਅਹਿਸਾਨ ਬਾਜਵਾ ਹੋਰਾਂ ਦੀ ਖਿਦਮਤ ਦੇ ਵਿੱਚ, ਉਹਨਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਪਿਆਰਿਓ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਓ ਚੱਲ ਮੇਲੇ ਨੂੰ ਚਲੀਏ, ਔੜਕ ਜਾਣਾ ਹੈ ਮਰ ਵੇ ਚੱਲ ਮੇਲੇ ਨੂੰ ਚਲੀਏ। ਕੋਈ ਇਹੋ ਜਿਹਾ ਮੇਲਾ ਜਿੱਥੇ ਬਾਬਾ ਬੁੱਲੇ ਸ਼ਾਹ ਦੀ ਖੁਸ਼ਬੂ ਹੋਵੇ, ਸ਼ਾਹ ਹੁਸੈਨ ਦੀ ਖੁਸ਼ਬੂ ਹੋਵੇ, ਹਜ਼ਰਤ ਸੁਲਤਾਨ ਰਫੀਨ ਦੀ ਖੁਸ਼ਬੂ ਹੋਵੇ, ਜਿੱਥੇ ਬਾਬਾ ਫਰੀਦ ਦੀ ਖੁਸ਼ਬੂ ਹੋਵੇ, ਜਿੱਥੇ ख्वाजा ਗੁਲਾਮ ਫਰੀਦ ਦੀ ਖੁਸ਼ਬੂ ਹੋਵੇ, ਕੋਈ ਅੰਦਰ ਦੀ ਗੱਲ ਹੋਏ, ਕੋਈ ਅੰਦਰ ਦਾ ਮੇਲਾ ਹੋਏ। ਇੱਕ ਅੰਦਰ ਦਾ ਮੇਲਾ ਲੱਗ ਗਿਆ ਜੀ ਅਲਹਮਦੁਲਿਲਾ। ਜਨਾਬੇ ਜਾਵੇਦ ਅਕਰਮ ਸਾਹਿਬ ਦਾ ਜਿਹੜਾ ਮੇਲਾ ਨਿਊਜ਼ ਚੈਨਲ ਹੈ, ਇਹ ਉਹੀ ਮੇਲਾ ਜਿਹੜਾ ਇਹ ਸਾਰੇ ਮੇਲਿਆਂ ਦਾ ਪਤਾ ਦਿੰਦਾ ਹੈ। ਤੇ ਕਿਆ ਤੁਸੀਂ ਇਸ ਮੇਲੇ ਤੋਂ ਵਾਕਿਫ ਹੋ? ਜੇ ਨਹੀਂ ਹੈਗੇ ਤੇ ਅੱਜ ਹੀ ਮੇਲਾ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫਿਰ ਕਹੋ ਚੱਲ ਮੇਲੇ ਨੂੰ ਚਲੀਏ। ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ, ਓ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ, ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ, ਹਾਏ ਚੱਲ ਮੇਲੇ ਨੂੰ ਚਲੀਏ, ਓ ਚੱਲ ਮੇਲੇ ਨੂੰ ਚਲੀਏ। अस्सलाम वालेकुम जनाब बाजवा साहब। जी बिस्मिल्लाह जनाब डॉक्टर साहब, वालेकुम सलाम जनाब, खैरियां हो जी, की हाल चाल है, ठीक हो? ਅੱਲਾਹ ਪਾਕ ਦਾ ਇਹਸਾਨ ਜਨਾਬ, ਤੁਹਾਡੀਆਂ ਦੁਆਵਾਂ ਬਜ਼ੁਰਗਾਂ ਦੀਆਂ। जी ਅੱਛਾ ਜਨਾਬ, ਅੱਜ ਸਾਡੇ ਇੱਕ ਬੜੇ ਹੀ ਪਿਆਰੇ हम्म ਸਾਡੇ ਵੀਰ ਨੇ हम्म ਔਰ ਸਾਡੇ ਬੜੇ ਪਰਮਾਨੈਂਟ ਵਿਊਅਰ ਨੇ, ਕਰਨਲ ਰਿਟਾਇਰਡ ਤਨਵੀਰ ਮੀਰ ਸਾਹਿਬ। जी 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 ਉਹ ਲਾਹੌਰ ਜਨਾਬ ਰਹਿੰਦੇ ਨੇ, ਤੇ ਉਹਨਾਂ ਨੇ ਇੱਕ ਤੇ ਆਖਿਆ ਜੀ ਕਿ ਮੈਂ ਬੜਾ ਹੀ ਖੁਸ਼ ਹੁੰਨਾ ਬਾਜਵਾ ਸਾਹਿਬ ਕੋਲੋਂ, ਤੁਹਾਡੇ ਕੋਲੋਂ ਪੰਜਾਬੀ ਜ਼ੁਬਾਨ ਸੁਣ ਕੇ ਜੀ, ਬੜਾ ਜੀ, ਕੁਝ ਜੀ। ਮੈਂ ਸਿੱਖਣਾ। जी 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 ਉਹਨਾਂ ਜਨਾਬ ਅਖਾਣ ਭੇਜਿਆ ਬੜਾ ਕੰਮ ਦਾ, ਭਈ ਸੋਈ ਫੱਬਦਾ ਏ ਜਿਹੜਾ ਛੜ ਕੇ ਚੱਬਦਾ ਏ। ਆ ਬੜਾ ਸੋਹਣਾ ਖਾਣ ਹੈ। ਇਹਦੇ 'ਚ ਦੱਸਿਆ ਗਿਆ ਹੈ ਕਿ ਦੁਨੀਆ ਦੇ ਵਿੱਚ ਛੜ ਦਾ ਮਤਲਬ ਹੈ ਚੌਲ ਛੜ ਕੇ, ਜੀ ਚੌਲਾਂ ਨੂੰ ਉਖਲੀ ਦੇ ਵਿੱਚ ਪੁਰਾਣੇ ਜ਼ਮਾਨੇ 'ਚ ਛੱਡਦੇ ਸਨ। ਅਜੇ ਜੀ ਉਖਲੀ ਦੇ ਮੂਲੀ ਹੁੰਦੀ ਸੀ ਵੱਡੀ ਸਾਰੀ, ਤੇ ਉਹਦੇ ਸਿਰੇ ਗੋਲ ਹੁੰਦੇ ਸਨ, ਜੀ। ਮੂਲੀ ਵੀ ਗੋਲ ਹੀ ਹੁੰਦੀ ਸੀ। ਜੀ ਉਹ ਉਖਲੀ ਜ਼ਮੀਨ ਦੇ ਵਿੱਚ ਬਣੀ ਹੁੰਦੀ ਸੀ, ਉਹਦੇ ਵਿੱਚ ਗੀਟੇ ਗੂਟੇ ਥੱਲੇ ਦਿੱਤੇ ਹੁੰਦੇ ਸਨ, ਜੀ ਤਾਂ ਕਿ ਉਹ ਜਦੋਂ 60 ਵਜੇ ਨਾ, ਤੇ ਚੌਲ ਦਾ ਜਦੋਂ ਥੱਲੇ ਮੁੰਜੀ ਦੇ ਦਾਣੇ ਆਉਂਦੇ ਸਨ, ਤੇ ਉਹਦਾ ਛਿਲਕਾ ਜਿਹੜਾ ਨਾ ਉਹਦੀਆਂ ਸੱਟਾਂ ਦੇ ਨਾਲ ਫਿਰ ਉਹ ਲੈ ਜਾਂਦਾ ਨਾ ਜਦੋਂ, ਤੇ ਉਹਨੂੰ ਆਂਦੇ ਨੇ ਛੜਨ, ਵਾਹ ਚੌਲ ਛੜੇ ਜਾਣੇ। ਵਾਹ। ਤੇ ਇਹਦੇ 'ਚ ਦੱਸਿਆ ਗਿਆ ਕਿ ਜਿਹੜਾ ਬੰਦਾ ਮਿਹਨਤ ਕਰਕੇ ਕਮਾਈ ਕਰਕੇ ਖਾਂਦਾ ਹੈ ਤੇ ਪਾਉਂਦਾ ਹੈ ਤੇ ਹੰਡਾਉਂਦਾ ਹੈ ਨਾ, ਵਾਹ ਵਾਹ ਉਹ ਬੜਾ ਸੋਹਣਾ ਲੱਗਦਾ ਹੈ। ਤੇ ਜਿਹੜਾ ਬੰਦਾ ਬਗਾਨੀ ਕਮਾਈ ਉੱਤੇ ਛੂਕੀਆਂ ਬਾਕੀਆਂ ਕਰਦਾ ਫਿਰਦਾ ਹੈ, ਵਾਹ ਉਹ ਦੁਨੀਆ ਵੀ ਉਹਨੂੰ ਚੰਗਾ ਨਹੀਂ ਸਮਝਦੀ। ਜੀ ਉਹ ਆਂਦੇ ਨੇ ਜੀ ਵੇਖੋ ਜੀ ਇਹਦਾ ਭਰਾ ਬਾਹਰ ਗਿਆ ਤੇ ਜਨਾਬ ਇੱਥੇ ਗੁਲਛੜੇ ਡਾਂਦਾ ਫਿਰਦਾ ਹੈ,
ਤੇ ਉਹਦੀ ਔਲਾਦ ਨੂੰ ਪੈਸੇ ਨਹੀਂ ਦਿੰਦਾ ਤੇ ਚੌਧਰੀ ਬਣਿਆ ਫਿਰਦਾ, ਮੁੱਛਾਂ ਨੂੰ ਤਾਜ ਦੇਈ ਫਿਰਦਾ। ਇਸ ਤਰ੍ਹਾਂ ਹੀ। ਸਵਾਦ ਤੇ ਤਾਂ ਹੈ ਆਪ ਹੱਡ ਭੰਨ ਕੇ ਮਿਹਨਤ ਕਰੇ ਤੇ ਮਿਹਨਤ ਕਰਕੇ ਹਾਂ ਤੇ ਕਮਾਏ ਤੇ ਕਮਾ ਕੇ ਤੇ ਫਿਰ ਬੇਸ਼ੱਕ ਜਿਸ ਤਰ੍ਹਾਂ ਮਰਜ਼ੀ ਖਰਚ ਕਰੇ ਤੇ ਫਿਰ ਸੋਹਣਾ ਲੱਗੇਗਾ। ਹਾਂ ਤੋ ਇਸ ਅਖਾਣ 'ਚ ਇਹ ਮੱਤ ਦਿੱਤੀ ਗਈ ਹੈ ਕਿ ਬੰਦੇ ਨੂੰ ਮਿਹਨਤ ਕਰਨੀ ਚਾਹੀਦੀ ਹੈ ਔਰ ਮਿਹਨਤ ਕਰਕੇ ਤੇ ਉਹ ਆਪਣੇ ਆਪ ਨੂੰ ਬਣਾ ਸਵਾਰ ਆਪਣਾ ਕਰੇ ਤੇ ਮਤਲਬ ਇਹ ਛੁਕਿਆ ਵਾਕਿਆ ਵੀ ਬੇਸ਼ੱਕ ਰਵੇ, ਲੇਕਿਨ ਉਹਨੇ ਕਮਾਈ ਤੇ ਆਪ ਕੀਤੀ ਹੋਵੇ। ਵਾਹ ਹਾਂਜੀ। ਵਾਹ ਤੇ ਜਿਹਨੇ ਬਗਾਨੀ ਕਮਾਈ ਦੇ ਸਿਰ ਦੇ ਉੱਤੇ ਬਗਾਨੀ ਸ਼ਹਿ ਤੇ ਮੁੱਛਾਂ ਮਨਾਈ ਫਿਰਨੀਆਂ ਨੇ, ਹਾਂ ਉਹ ਮਤਲਬ ਇਹ ਉਹਦੀ ਗੱਲ ਨਹੀਂ ਨਹੀਂ ਫੱਬਦੀ ਫੱਬਦੀ ਨਹੀਂ। ਵਾਹ। ਉਹ ਦੁਨੀਆਦਾਰੀ 'ਚੋਂ ਸੋਹਣਾ ਨਹੀਂ ਲੱਗਦਾ, ਕੋਝਾ ਲੱਗਦਾ ਹੈ। ਕੁਝ ਗੱਲ ਹਾਂਜੀ। ਵਾਹ। ਲਓ ਜੀ ਕਰਨਲ ਸਾਹਿਬ ਵੇਖੋ ਬਾਜਵਾ ਸਾਹਿਬ ਨੇ ਕਿੰਨੀ ਸੋਹਣੀ ਗੱਲ ਕੀਤੀ। ਯਾਨੀ ਸਾਡੀ ਜਿਹੜੀ ਜ਼ਿੰਦਗੀ ਹੈ ਨਾ ਜੀ, ਉਹਦਾ ਹੁਸਨ ਇਹ ਵੇ ਕਿ ਅਸੀਂ ਕਰਕੇ ਖਾਈਏ, ਯਾਨੀ ਮਿਹਨਤ ਕਰੀਏ, ਆਪਣੀ 10 ਨੌਆਂ ਦੀ ਕਮਾਈ ਕਰੀਏ ਔਰ ਉਹਦੇ ਉੱਤੇ ਫਿਰ ਅਸੀਂ ਐਸ਼ੋ ਇਸ਼ਰਤ ਕਰੀਏ। ਆਪਣੇ ਹੱਥੀਂ ਕਮਾ ਕੇ ਉਹਨਾਂ ਪੈਸਿਆਂ ਦੇ ਉੱਤੇ ਅਸੀਂ ਜੋ ਵੀ ਜ਼ਿੰਦਗੀ ਗੁਜ਼ਾਰਨੀ ਹੈ, ਜ਼ਿੰਦਗੀ ਦੀਆਂ ਤਇਸ਼ਾਤ ਵੀ ਅਗਰ ਹਾਸਲ ਕਰਨੀਆਂ ਨੇ, ਤੇ ਕਿਸੇ ਦੀ ਧੌਣ ਤੇ ਜਾ ਕੇ ਕਿਸੇ ਦੇ ਦਸਤਰਖਾਨ ਦੇ ਉੱਤੇ ਨਿਗਾਹ ਨਾ ਰੱਖੀਏ, ਬਲਕਿ ਆਪਣੇ ਡੰਡਾਂ ਦੇ ਨਾਲ ਮਿਹਨਤ ਕਰੀਏ, ਆਪਣੇ ਹੱਥਾਂ ਦੀ ਕਮਾਈ ਕਰਕੇ। ਵੇਖੋ ਨਾ ਵੀ ਚੌਲ ਖਾਣ ਤੇ ਜੋ ਤੇਰਾ ਦਿਲ ਪਿਆ ਕਰਦਾ, ਤੇ ਬਾਜਵਾ ਸਾਹਿਬ ਵੇਖੋ ਫਰਮਾਇਆ ਕਿ ਮੁੰਜੀ ਤੇਰੇ ਘਰ ਪਈ ਏ, ਉੱਠ ਤਾਂ ਹਿੰਮਤ ਕਰ, ਉਹਨੂੰ ਮੁੰਜੀ ਨੂੰ ਫੜਨਾ ਤੇ ਉਹਨੂੰ ਉਖਲੀ ਦੇ ਵਿੱਚ ਪਾ ਤੇ ਫਿਰ ਮੂਲੀ ਦੇ ਨਾਲ ਉਹਨੂੰ ਛੱਡ, ਉਹਦਾ ਉੱਤੋਂ ਛਿਲਕਾ ਲੱਥੇ, ਉਹ ਤੇਰਾ ਵੀ ਪਸੀਨਾ ਨਿਕਲੇ, ਕੋਈ ਚੌਲ ਜਿਹੜੇ ਨੇ ਉਹਨਾਂ ਦੀ ਵੀ ਉੱਤੋਂ ਛਿੱਲੜ ਲੱਥੇ, ਤੈਨੂੰ ਪਤਾ ਲੱਗੇ ਵੀ ਚੌਲ ਕਿੱਡੀ ਮਿਹਨਤ ਦੇ ਨਾਲ ਛੜੇ ਜਾਂਦੇ ਨੇ। ਫਿਰ ਉਹ ਚੌਲ ਜਿਹੜੇ ਨੇ ਉਹਨਾਂ ਨੂੰ ਛੱਟ ਬਣਾ ਕੇ ਸਵਾਰ ਕੇ ਸਾਫ਼ ਕਰਕੇ ਤੇ ਦੇ ਘਰਦਿਆਂ ਜੀਆਂ ਨੂੰ, ਉਹਨਾਂ ਨੂੰ ਆਹ ਜੀ ਪਕਾ ਕੇ ਦਿਓ ਤੇ ਤੈਨੂੰ ਖਾਣ ਦਾ ਵੀ ਸਵਾਦ ਆਏਗਾ। ਜਿਸ ਬੰਦੇ ਨੇ ਪਿਆਰਿਓ ਮਿਹਨਤ ਕਰਕੇ, ਆਪਣੀ ਕਮਾਈ ਕਰਕੇ ਔਰ ਆਪਣੀ ਕਮਾਈ ਦੇ ਸਿਰ ਦੇ ਉੱਤੇ ਖੁਸ਼ ਖੁਰਾਕੀ, ਖੁਸ਼ ਲਿਬਾਸੀ ਔਰ ਆਪਣੇ ਘਰ-ਬਾਰ ਨੂੰ ਸੋਹਣਾ ਬਣਾਇਆ, ਸੋਹਣੀ ਗੱਡੀ ਤੇ ਪਿਆ ਫਿਰਦਾ, ਉਹ ਤੇ ਫੱਬਦਾ, ਉਹ ਤੇ ਬਾਇੱਜ਼ਤ ਵੀ ਅਖਵਾਉਂਦਾ। ਤੇ ਜਿਹੜਾ ਬੰਦਾ ਮੰਗੇ ਤੰਗੇ ਦੇ ਕੱਪੜੇ ਪਾ ਕੇ ਤੇ ਮਾਇਆ ਲਾ ਕੇ ਤੇ ਰੋਜ਼ ਜਾ ਕੇ ਕਿਸੇ ਦੀ ਤੌਣ ਤੇ ਬਹਿ ਜਾਂਦਾ, ਜਿਹੜਾ ਸਵੇਰੇ ਘਰੋਂ ਨਿਕਲਦਾ ਹੀ ਇਹ ਵੇ ਵੀ ਅੱਜ ਸਵੇਰ ਦਾ ਨਾਸ਼ਤਾ ਕਿੱਥੋਂ ਕਰਨਾ ਤੇ ਦੁਪਹਿਰ ਦਾ ਟੁੱਕਰ ਕਿੱਥੋਂ ਖਾਣਾ, ਅਜਿਹਾ ਬੰਦਾ ਆਪ ਵੀ ਬੇਇੱਜ਼ਤ ਹੁੰਦਾ ਔਰ ਲੋਕਾਂ ਦੀਆਂ ਨਜ਼ਰਾਂ 'ਚ ਵੀ ਉਹਦੀ ਕੋਈ ਕਦਰੋ ਕੀਮਤ ਨਹੀਂ ਰਹਿੰਦੀ। ਉਹ ਦੂਰੋਂ ਹੀ ਆਉਂਦਾ ਹੁੰਦਾ ਨਾ ਤੇ ਲੋਕੀ ਰਾਹ ਬਦਲ ਜਾਂਦੇ ਨੇ, ਰਾਹ ਛੱਡ ਜਾਂਦੇ ਨੇ, ਗੱਲਾਂ ਯਾਰੋ ਅੱਜ ਫੇਰ ਪਿਆ ਹੁੰਦਾ। ਸੋ ਇਸ ਅਖਾਣ 'ਚ ਮੱਤ ਸਾਨੂੰ ਇਹ ਦਿੱਤੀ ਗਈ ਹੈ ਕਿ ਬਾਇੱਜ਼ਤ ਬੰਦਾ ਸਾਡੇ ਮੁਆਸ਼ਰੇ ਦੇ ਵਿੱਚ, ਸਾਡੇ ਵਸੇਬ ਦੇ ਵਿੱਚ ਉਹ ਹੀ ਹੈ ਜਿਹੜਾ ਮਿਹਨਤ ਕਸ਼ ਹੈ। ਉਹ ਭਾਵੇਂ ਮਜ਼ਦੂਰ ਥੋੜ੍ਹਾ ਕਮਾਉਂਦਾ ਲੇਕਿਨ ਉਹ ਆਪਣੀ ਮਿਹਨਤ ਕਰਕੇ ਖਾਂਦਾ, ਕਿਸੇ ਅੱਗੇ ਦਸਤੇ ਸਵਾਲ ਦਰਾਜ਼ ਨਹੀਂ ਕਰਦਾ, ਕਿਸੇ ਅੱਗੇ ਝੋਲੀ ਨਹੀਂ ਅੱਡਦਾ, ਮਿਹਨਤ ਕਰਕੇ ਖਾਂਦਾ। ਇਸੇ ਤਰ੍ਹਾਂ ਹੀ ਇਹ ਅੱਗੋਂ ਅੱਲਾਹ ਪਾਕ ਦੀਆਂ ਵੰਡਾਂ ਨੇ ਕਿ ਮਜ਼ਦੂਰ ਸਾਰਾ ਦਿਨ ਧੁੱਪ ਦੇ ਵਿੱਚ ਮਿਹਨਤ ਕਰਦਾ, ਉਹਨੂੰ ਸ਼ਾਮ ਨੂੰ 1000-1200 ਮਿਲਦੇ। ਤੇ ਕਈ ਇਲਮ ਵਾਲੇ ਲੋਕ ਐਸੇ ਹੁੰਦੇ ਨੇ, ਐਸੇ ਉਹਨਾਂ ਦੇ ਬਖਤ ਹੁੰਦੇ ਨੇ, ਐਸੇ ਚੰਗੇ ਮੁਕੱਦਰ ਲੈ ਕੇ ਆਏ ਹੁੰਦੇ ਨੇ ਕਿ ਉਹ ਏਸੀਆਂ ਵਾਲਿਆਂ ਕਮਰਿਆਂ ਦੇ ਵਿੱਚ ਬਹਿ ਕੇ ਆਪਣੀ ਮਿਹਨਤ ਕਰਦੇ ਨੇ, ਉਹ ਵੀ ਮਿਹਨਤ ਨੇ, ਉਹ ਲੱਖਾਂ ਦੇ ਵਿੱਚ ਤਨਖਾਹਾਂ ਲੈਂਦੇ ਨੇ। ਸੋ ਮੁਕੱਦਰ ਤਕਦੀਰਾਂ ਲਿਖਣ ਵਾਲਾ ਤੇ ਅੱਲਾਹ ਪਾਕ ਹੈ ਨਾ, ਬੰਦਾ ਜਿਹੜਾ ਨਾ ਜੀ, ਉਹਦੇ ਲਈ ਇਹੀ ਸਬਕ ਇਸ ਅਖਾਣ ਦੇ ਵਿੱਚ ਕਿ ਬਈ ਕਰਕੇ ਖਾ, ਕਿਸੇ ਵੱਲ ਧਿਆਨ ਨਾ ਕਰ, ਨਹੀਂ ਤੇ ਇੱਜ਼ਤ ਕੋਈ ਨਹੀਂ ਹੋ। ਬਾਜਵਾ ਸਾਹਿਬ ਆਜ਼ਾਦ ਕਸ਼ਮੀਰ ਦੀ ਵਾਦੀ ਹੈ ਨੀਲਮ, ਉੱਥੇ ਵਸਦੇ ਨੇ ਸਾਡੇ ਇੱਕ ਬੜੇ ਹੀ ਪਿਆਰੇ ਦਰਸ਼ਕ, ਉਹਨਾਂ ਜਨਾਬ ਅਖਾਣ ਭੇਜਿਆ ਕਿ 100 ਸੁਨਿਆਰ ਦੀ ਹਾਂਜੀ ਤੇ 1 ਲੋਹਾਰ ਦੀ। ਹਾਂਜੀ, ਇਹਦੇ 'ਚ ਦੱਸਿਆ ਗਿਆ ਜਿਹੜਾ ਸੁਨਿਆਰਾ ਨਾ, ਉਹ ਸੋਨਾ ਜਦੋਂ ਘਟਦਾ ਨਾ ਤੇ ਉਹਦੇ ਜਿਹੜੇ ਥੌੜੀਆਂ ਛੌੜੀਆਂ ਨੇ ਜਾਂ ਇਸ ਤਰ੍ਹਾਂ ਦੇ ਜਿਹੜੇ ਔਜ਼ਾਰ ਨੇ ਉਹ ਬੜੇ ਨਿੱਕੇ ਨਿੱਕੇ ਹੁੰਦੇ ਨੇ। ਜੀ ਜੀ। ਉਹਨੂੰ ਮਤਲਬ ਇਹ ਕਿ ਸੋਨੇ ਨੂੰ ਪਹਿਲਾਂ ਮਤਲਬ ਇੱਕ ਠਾਲੀ 'ਚ ਪਾ ਕੇ ਗਲਣਾ, ਫਿਰ ਉਹਨੇ ਆਪਣੀ ਮਤਲਬ ਦਾ, ਹੁਣ ਤੇ ਮਸ਼ੀਨਾਂ ਹੀ ਸਾਰਾ ਕੁਝ ਕਰਦੀਆਂ ਨੇ ਜ਼ਿਆਦਾ, ਪੁਰਾਣੇ ਵਕਤਾਂ 'ਚ ਹੱਥਾਂ ਦੇ ਨਾਲ ਉਹਨਾਂ ਨੇ ਸਿੱਖਿਆ ਹੁੰਦਾ ਸੀ ਤੇ ਉਹ ਨਿੱਕੇ ਨਿੱਕੇ ਔਜ਼ਾਰਾਂ ਦੇ ਨਾਲ ਉਹਨੂੰ ਇਸ ਤਰ੍ਹਾਂ ਹੌਲੀ ਹੌਲੀ ਟਕੋਰ ਕੇ ਤੇ ਉਹਨੂੰ ਮਤਲਬ ਇਹ ਕਰਦੇ ਸਨ। ਲੇਕਿਨ ਲੋਹਾਰ ਦਾ ਜਿਹੜਾ ਕੰਮ ਹੈ ਉਹ ਮਤਲਬ ਇਹ ਵੇ ਕਿ ਉਹ ਚੂੰਕਿ ਲੋਹੇ ਨੂੰ ਉਹਨੇ ਚੰਡ ਕੇ ਮਤਲਬ ਆਪਣੀ ਮਰਜ਼ੀ ਨਾਲ ਰੰਬੇ ਦਾਤਰੀਆਂ ਜੋ ਵੀ ਬਣਾਉਣਾ ਹੈ ਤੇ ਪਹਿਲਾਂ ਉਹਨੂੰ ਉਹਦੇ ਵਿੱਚ ਜਿਹੜੀ ਉਹ
ਭੱਠੀ ਦੇ ਵਿੱਚ ਪਾ ਕੇ ਉਹਨੂੰ ਲਾਲ ਸੂਹਾ ਕਰਨਾ ਹੈ। ਜੀ ਜੀ ਉਹਦੇ ਤੋਂ ਬਾਅਦ ਉਹਨੇ ਥੋੜੇ ਵੱਡੇ ਦੇ ਨਾਲ ਸੱਟਾਂ ਮਾਰਨੀਆਂ ਨੇ। ਤੇ ਇਸ ਕੰਮ 'ਚ ਦੱਸਿਆ ਗਿਆ ਵੀ ਜਿਹੋ ਜਿਹਾ ਕੋਈ ਕੰਮ ਕਿਸੇ ਦਾ ਹੁੰਦਾ ਹੈ ਨਾ, ਜੀ ਜੀ ਉਹ ਉਸੇ ਨੂੰ ਬਿਹਤਰ ਕਰਨਾ ਜਾਣਦਾ ਹੈ। ਹਾਂ ਹਾਂਜੀ, ਕਿ ਹੁਣ ਜੇ ਅਸੀਂ ਤੁਸੀਂ ਮਿਣਨ ਡੈ ਪਓ ਜਾਂ ਤੋਲਣ ਡੈ ਪਓ ਵੀ ਜਿੰਨੀਆਂ ਸੱਟਾਂ ਸੁਨਿਆਰੇ ਨੇ ਲਾਈਆਂ ਨੇ, ਹਾਂ ਉਹ ਲੁਹਾਰ ਵੀ ਉਨੀਆਂ ਲਾਏਗਾ ਨਹੀਂ। ਉਹ ਮਤਲਬ ਇਹ ਕਿ ਸੁਨਿਆਰੇ ਦੀਆਂ ਜੇ 100 ਸੱਟਾਂ ਹੋਣ ਨਿੱਕੀਆਂ ਨਿੱਕੀਆਂ, ਜਿਹੜੀਆਂ ਉਹਦੇ ਛੋਟੇ ਛੋਟੇ ਔਜ਼ਾਰ ਹੁੰਦੇ ਨੇ, ਜੀ ਜੀ ਉਹਨੇ ਦੇ ਟੂਮਾਂ ਘੜਨੀਆਂ ਹੁੰਦੀਆਂ ਨੇ। ਹਾਂ ਤੇ ਲੋਹਾਰ ਨੇ ਆਪਣੇ ਸੰਦ ਤੇ ਔਜ਼ਾਰ ਬਣਾਉਣੇ ਹੁੰਦੇ ਨੇ, ਉਹਦਾ ਕੰਮ ਵੱਡਾ ਹੈ, ਉਹਨੇ ਤਿਆਰਨ ਤੇ ਰੱਖਿਆ ਹੁੰਦਾ ਤਾਂ ਕਿ ਲੋਹੇ ਨੂੰ। ਹਾਂ ਹਾਂਜੀ, ਤੇ ਇਹਦੇ 'ਚ ਦੱਸਿਆ ਗਿਆ ਵੀ ਮਤਲਬ ਇਹ ਕਿ ਛੋਟੀਆਂ ਛੋਟੀਆਂ ਚੀਜ਼ਾਂ ਕਰਨ ਨਾਲੋਂ ਨਾ ਕਈ ਲੋਕ ਇੱਕੋ ਸੱਟ ਮਾਰ ਕੇ ਹੀ ਕੰਮ ਸਿੱਧਾ ਕਰ ਲੈਂਦੇ ਨੇ। ਹਾਂਜੀ ਹਾਂਜੀ ਵਾਹ ਜਾ ਲੋ ਜੀ ਭਾਈਜਾਨ ਕਯੂਮ ਭੱਟ ਸਾਹਿਬ, ਬੜਾ ਵੇਖੋ ਤੁਹਾਡਾ ਜਿਹੜਾ ਅਖਾਣ ਸੀ ਉਹਦਾ ਸੋਹਣਾ ਸਾਡੇ ਬਾਜਵਾ ਸਾਹਿਬ ਨੇ ਸਾਨੂੰ ਮਤਲਬ ਦੱਸਿਆ। ਵੇਖੋ ਨਾ, ਸੁਨਿਆਰਾ ਜਿਹੜਾ ਨਾ ਜੀ, ਉਹ ਸੋਨੇ ਦਾ ਕੰਮ ਕਰਦਾ ਹੈ ਤੇ ਲੁਹਾਰ ਲੋਹੇ ਦਾ ਕੰਮ ਕਰਦਾ ਹੈ। ਇੱਕ ਤੇ ਇਸ ਅਖਾਣ 'ਚ ਸਾਨੂੰ ਇਹ ਦੱਸਿਆ ਗਿਆ, ਬਾਜਵਾ ਸਾਹਿਬ ਜਿਵੇਂ ਸਮਝਾਇਆ, ਕਿ ਵੇਖੋ ਨਾ, ਹੁਣ ਤੇ ਮਸ਼ੀਨੀ ਕੰਮ ਹੈ। ਇੱਕ ਵਕਤ ਸੀ ਜਦੋਂ ਸੁਨਿਆਰੇ ਸੋਨੇ ਨੂੰ ਢਾਲ ਕੇ ਗਾਲ ਕੇ ਫਿਰ ਉਹਦੇ ਗਹਿਣੇ ਘੜਦੇ ਸਨ। ਤੇ ਗਹਿਣੇ ਘੜਨਾ ਜਿਹੜਾ ਇਹ ਬੜਾ ਲਤੀਫ ਤੇ ਬੜਾ ਬਰੀਕ ਕੰਮ ਹੁੰਦਾ ਸੀ। ਉਹ ਚੂੜੀਆਂ ਬਣਾਉਣੀਆਂ, ਕੜੇ ਬਣਾਉਣੇ, ਫਿਰ ਟਿੱਕੇ ਮੱਥੇ ਦੇ ਜਿੰਨੇ ਵੀ ਮੁਖਤਲਿਫ ਜ਼ੇਵਰਾਤ ਨੇ, ਉਹਨਾਂ ਨੂੰ ਨਾ ਸਿਰਫ ਸੋਨੇ ਦਾ ਜ਼ੇਵਰ ਬਣਾਉਣਾ, ਬਲਕਿ ਉਹਦੇ ਵਿੱਚ ਖੂਬਸੂਰਤੀ ਪੈਦਾ ਕਰਨੀ, ਉਹਦੇ 'ਚ ਫੁੱਲਕਾਰੀ ਕਰਨੀ, ਉਹਦੇ ਵਿੱਚ ਨਗ ਲਾਣੇ ਕਈ ਕਈ ਰੰਗਾਂ ਦੇ ਪਿਆਰਿਓ, ਮੋਤੀ ਜੜਨੇ। ਤੇ ਫਿਰ ਇਹ ਕੰਮ ਸੀ ਬੜਾ ਬਾਰੀਕ ਔਰ ਬੜਾ ਖੂਬਸੂਰਤੀ ਵਾਲਾ। ਤੇ ਇਸ ਕੰਮ ਦੇ ਕਰਨ ਦੇ ਔਜ਼ਾਰ ਵੀ ਬੜੇ ਹੀ ਪਿਆਰੇ। ਬਾਜਵਾ ਸਾਹਿਬ ਜਿਵੇਂ ਦੱਸਿਆ ਨਾ, ਨਿੱਕੇ ਨਿੱਕੇ ਉਹਦੇ ਔਜ਼ਾਰ ਹੁੰਦੇ ਨੇ ਤੇ ਨਿੱਕਾ ਨਿੱਕਾ ਉਹ ਕੰਮ ਕਰਦਾ। ਵੇਖੋ ਨਾ, ਇੱਕ ਚੂੜੀ ਹੋਈ ਹੈ, ਉਹਦੀ ਕਢਾਈ ਦੇ ਵਿੱਚ ਕਿਸ ਤਰ੍ਹਾਂ ਉਹਨੂੰ ਕਿੰਗਰੇ ਪਾਉਣੇ ਨੇ, ਕਿਸ ਤਰ੍ਹਾਂ ਉਹਦੇ ਉੱਤੇ ਫੁੱਲ ਬਣਾਉਣੇ ਨੇ, ਇਹ ਬਰੀਕ ਕੰਮ ਹੈ। ਲਤੀਫ ਕੰਮ ਕਰਨ ਵਾਲਾ ਮੁਰਾਦ ਹੈ ਸੁਨਿਆਰਾ। ਤੇ ਲੁਹਾਰ ਉਹਦੀ ਧਾਤ ਵੀ ਸਖਤ, ਲੋਹੇ ਦਾ ਜੋ ਉਹਨੇ ਕੰਮ ਕਰਨਾ। ਉਹ ਬਾਜਵਾ ਸਾਹਿਬ ਦੱਸਿਆ ਕਿ ਆਰਨ ਦੇ ਉੱਤੇ ਰੱਖ ਕੇ ਤੇ ਵੱਡੇ ਥੌੜੇ 5-5 ਕਿਲੋ ਦਾ ਥੌੜਾ ਹੁੰਦਾ, ਤੇ ਇੱਕ ਜਣਾ ਤਾਤ ਆ ਕੇ ਆਰਨ ਤੇ ਰੱਖੀ ਆਉਂਦਾ, ਤੇ ਦੂਜਾ ਕੋਲ ਖਲੋ ਕੇ ਉਹ ਸੱਟਾਂ ਮਾਰਦਾ ਬੜੀ ਬੜੀ ਜ਼ੋਰ ਦੀ। ਯਾਨੀ ਸੁਨਿਆਰੇ ਨੇ ਭਾਵੇਂ ਉਹਦੀ ਧਾਤ ਨਰਮ ਹੈ, ਸੋਨਾ ਨਰਮ ਹੈ ਲੋਹੇ ਦੇ ਮੁਕਾਬਲੇ ਤੇ, ਲੇਕਿਨ ਉਹਨੇ ਉਹਨੂੰ ਵੀ 100 ਵਾਰੀ ਪੋਲਾ ਪੋਲਾ ਠਕੋਰਨਾ, ਫਿਰ ਜਾ ਕੇ ਉਹਦੀ ਸ਼ੇਪ ਬਣਨੀ ਹੈ। ਉਧਰੋਂ ਲੋਹਾ, ਲੁਹਾਰ ਦੀ ਧਾਤ ਉਹ ਸਖਤ ਹੈ, ਉਹਨੇ ਉਹਦੇ ਉੱਤੇ ਵੱਡੀਆਂ ਸੱਟਾਂ ਮਾਰਨੀਆਂ ਨੇ, ਤੇ ਫਿਰ ਉਹਨੂੰ ਮੋਲਡ ਕਰਨਾ ਜਾਂ ਮੋੜਨਾ, ਆਪਣੇ ਹਿਸਾਬ ਦੇ ਨਾਲ ਉਹਦੀ ਵੰਡ ਕਰਨੀ ਹੈ। ਇਸ ਅਖਾਣ ਦੇ ਵਿੱਚ ਬਾਜਵਾ ਸਾਹਿਬ ਜਿਵੇਂ ਸਮਝਾਇਆ ਨਾ, ਕਿ ਕਈ ਵਾਰੀ ਕੰਮ ਜਿਹੜਾ ਨਾ, ਉਹ ਸੁਨਿਆਰੇ ਵਾਲੀਆਂ ਸੱਟਾਂ ਲਾਇਆ ਨਹੀਂ ਹੁੰਦੇ, ਉਹ ਇੱਕੋ ਹੀ ਲੁਹਾਰ ਦਾ ਥੌੜਾ ਹੀ ਫੇਰਨਾ ਪੈਂਦਾ ਤੇ ਕੰਮ ਸਿੱਧਾ ਹੋ ਜਾਂਦਾ। ਇੱਕ ਤੇ ਇਹਦਾ ਇਹ ਤਰਜਮਾ। ਦੂਸਰਾ ਇਹ ਵੇ ਕਿ ਜਿਹੋ ਜਿਹੇ ਕਿਸੇ ਬੰਦੇ ਨਾਲ ਪਿਆਰਿਓ ਸਾਡਾ ਵਾਹ ਪੈਂਦਾ ਨਾ, ਉਹਦੇ ਨਾਲ ਉਸ ਤਰ੍ਹਾਂ ਹੀ ਸਾਨੂੰ ਵਰਤਣਾ ਫਿਰ ਪੈਂਦਾ। ਔਰ ਅਕਲਮੰਦ ਉਹ ਹੀ ਹੈ ਕਿ ਜਿਹੜਾ ਕਿਸੇ ਸੋਨੇ ਰੰਗੀ ਤਬੀਅਤ ਦੇ ਬੰਦੇ ਦੇ ਨਾਲ ਜਦੋਂ ਉਹਦਾ ਵਾਹ ਪਵੇ, ਤੇ ਉਹਦੇ ਨਾਲ ਇਸ ਤਰ੍ਹਾਂ ਹੀ ਆਪਣਾ ਵਰਤਾਰਾ ਰੱਖੇ ਜਿਵੇਂ ਸੁਨਿਆਰੇ ਦਾ ਸੋਨੇ ਨਾਲ ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਕੋਈ ਆਹਨੀ ਮਿਜ਼ਾਜ ਆਦਮੀ ਸਾਨੂੰ ਮਿਲਦਾ ਹੈ, ਜਿਹੜਾ ਕਿ ਲੋਹੇ ਦੀ ਤਬੀਅਤ ਦੀਆਂ ਮਿਜ਼ਾਜ ਰੱਖਦਾ, ਤੇ ਉਹਦੇ ਨਾਲ ਫਿਰ ਸਾਨੂੰ ਉਸ ਤਰ੍ਹਾਂ ਹੀ ਵਰਤਾਰਾ ਰੱਖਣਾ ਪੈਂਦਾ ਜਿਵੇਂ ਲੁਹਾਰ ਦਾ ਲੋਹੇ ਨਾਲ ਹੁੰਦਾ। ਜਿਹੋ ਜਿਹਾ, ਜਿਵੇਂ ਆਖਦੇ ਨੇ ਵੀ ਜਿਹੋ ਜਿਹਾ ਮੂੰਹ ਉਹੋ ਜਿਹੀ ਚਪੇੜ, ਜਿਹੋ ਜਿਹੇ ਬੰਦੇ ਨਾਲ ਸਾਡਾ ਵਾਹ ਪੈਂਦਾ ਸਾਡੀ ਮੁਆਸ਼ਰਤੀ ਜ਼ਿੰਦਗੀ ਦੇ ਵਿੱਚ, ਸਾਨੂੰ ਉਹਦੇ ਨਾਲ ਉਸੇ ਤਰ੍ਹਾਂ ਹੀ ਵਰਤਣਾ ਚਾਹੀਦਾ। ਬਾਜਵਾ ਸਾਹਿਬ ਕਰਾਚੀ ਵਿੱਚ ਵਸਦੇ ਨੇ, ਰਜ਼ਾ ਅਲੀ ਸਾਹਿਬ ਜੀ ਜੀ ਜੀ, ਬੜੇ ਪਿਆਰੇ ਸਾਡੇ ਮਿੱਤਰ ਨੇ, ਸਾਡੇ ਜਨਾਬ ਪਹਿਲੇ ਦਿਨ ਤੋਂ ਸਾਡੇ ਨਾਲ ਟੁਰ ਰਹੇ ਨੇ, ਔਰ ਸਾਡੇ ਬੜੇ ਪੱਕੇ ਵਿਊਅਰ ਵੀ ਨੇ। ਉਹਨਾਂ ਜਨਾਬ ਅਖਾਣ ਭੇਜਿਆ ਕਿ ਚੜ ਜਾ ਬੱਚਾ ਸੂਲੀ, ਹਾਂਜੀ, ਰਾਮ ਭਲੀ ਕਰੇਗਾ। ਹਾਂਜੀ, ਇਹ ਜੁਗਤ ਕੀਤੀ ਗਈ ਹੈ ਉਹਨਾਂ ਲੋਕਾਂ ਨੂੰ ਕਿ ਜਿਹਨਾਂ ਦੇ ਕੋਲ ਕੋਈ ਬੰਦਾ ਸਹਾਰਾ ਲੱਭਣ ਲਈ ਜਾਂ ਇਮਦਾਦ ਲੈਣ ਲਈ ਜਾਂਦਾ ਹੈ, ਜੀ ਜੀ, ਕਿ ਬੰਦੇ ਤੇ ਔਖਾ ਵੇਲਾ ਆ ਗਿਆ ਹੈ, ਤੇ ਬੰਦਾ ਜਾ ਕੇ ਕਿਸੇ ਨੂੰ ਆਂਦਾ ਵੀ ਜੀ ਮੇਰੀ ਕੋ ਇਮਦਾਦ ਕਰੋ ਤੇ ਮੈਨੂੰ ਬਚਾਓ, ਮੈਂ ਤੇ ਮਰਨ ਡੱਠਾ, ਮੇਰੀ ਤੇ ਜ਼ਿੰਦਗੀ ਮੌਤ ਦਾ ਸਵਾਲ ਏ।
ਤੇ ਉਹ ਅੱਗੋਂ ਉਹਨੂੰ ਆਖੇ ਵੀ ਪੁੱਤਰ ਇਹ ਜਿਹੜੀ ਸੂਲੀ ਤੇਰੇ ਲਈ ਗੱਡੀ ਇਹਦੇ ਤੇ ਚੜ ਜਾ, ਰਾਮ ਭਲੀ ਕਰੇਗਾ। ਵੀ ਜਦੋਂ ਮਾਰੀ ਜਾਣਾ ਤੇ ਰਾਮ ਨੇ ਭਲੀ ਕਾਹਦੀ ਫਿਰ ਕਰਨੀ ਹੈ। ਤੇ ਇਹ ਉਹਨਾਂ ਜਿਹੜੇ ਮਤਲਬ ਇਹ ਉਹਨਾਂ ਲੋਕਾਂ ਬਾਰੇ ਦੱਸਿਆ ਗਿਆ ਕਿ ਜਿਹੜੇ ਤੁਸੀਂ ਉਹਨਾਂ ਨੂੰ ਸਮਝਦੇ ਹੋ ਕਿ ਮੇਰੀ ਇਮਦਾਦੀ ਬਣਨਗੇ, ਮੇਰੀ ਇਮਦਾਦ ਕਰਨਗੇ, ਲੇਕਿਨ ਉਹ ਕੀ ਆਂਦੇ ਨੇ ਵੀ ਖਸਮਾਂ ਨੂੰ ਖਾਏ ਮਰਦਾ ਤੇ ਮਰੇ ਪਿਆ। ਤੂੰ ਆਂਦੇ ਚੱਲ ਪੁੱਤਰਾ ਤੂੰ ਸੂਲੀ ਚੜ ਜਾ, ਖੈਰ ਸੂਲੀ ਤੇਰੇ ਤੇ ਗੱਡੀ ਹੈ ਤੇ ਭਲੀ ਉਹਨੇ ਬਾਅਦ ਚ ਕਰਨੀ, ਜਦੋਂ ਮੁੱਕੀ ਜਾਣਾ ਜਾਨ ਹੀ ਮੁੱਕ ਜਾਣੀ ਹੈ, ਕਹਾਣੀ ਖਤਮ ਹੋ ਜਾਣੀ ਹੈ। ਤੇ ਇਹ ਉੱਥੇ ਉਹਨਾਂ ਲੋਕਾਂ ਨੂੰ ਟਿਚਕਰ ਕੀਤੀ ਗਈ ਹੈ ਜਿਹੜੇ ਇਸ ਤਰ੍ਹਾਂ ਦੇ ਬਾਂਹ ਬੇਲੀ ਜਾਂ ਇਸ ਤਰ੍ਹਾਂ ਦੇ ਇਮਦਾਦੀ, ਜਿਨ੍ਹਾਂ ਨੂੰ ਬੰਦਾ ਇਮਦਾਦੀ ਸਮਝਦਾ ਲੇਕਿਨ ਉਹ ਇਮਦਾਦੀ ਹੁੰਦੇ ਨਹੀਂ। ਹਾਂਜੀ, ਔਰ ਉਹ ਤੁਹਾਡੇ ਮੁਖਲਸ ਨਹੀਂ ਹੁੰਦੇ ਤੇ ਉਹ ਤੁਹਾਨੂੰ ਕਦੀ ਵੀ ਤੁਹਾਡੇ ਬਚਾਉਣ ਦੀ ਕੋਸ਼ਿਸ਼ ਨਹੀਂ ਕਰਨਗੇ, ਬਲਕਿ ਤੁਹਾਡੀ ਜਾਨ ਗਵਾਉਣ ਦੀ ਕੋਸ਼ਿਸ਼ ਕਰਨਗੇ। ਲੋ ਜੀ ਪਿਆਰਿਓ, ਰਜ਼ਾ ਅਲੀ ਸਾਹਿਬ ਨੇ ਜਿਹੜਾ ਸਾਨੂੰ ਵੇਖੋ ਅਖਾਨ ਭੇਜਿਆ, ਕਿੰਨਾ ਪਿਆਰਾ ਅਖਾਨ ਹੈ ਔਰ ਕਿੰਨਾ ਵੱਡਾ ਉਹਦੇ 'ਚ ਸਬਕ ਹੈ। ਭਈ ਚੜ ਜਾ ਬੱਚਾ ਸੂਲੀ, ਰਾਮ ਭਲੀ ਕਰੇਗਾ। ਬਾਈਵਾ ਸਾਹਿਬ ਫਰਮਾਇਆ ਕਿ ਬੰਦੇ ਤੇ ਜਦੋਂ ਕੋਈ ਮੁਸੀਬਤ ਆ ਜਾਂਦੀ ਹੈ, ਕਿਸੇ ਔਕੜ 'ਚ ਫਸ ਜਾਂਦਾ ਬੰਦਾ, ਤੇ ਪਿਆਰਿਓ ਉਹ ਫਿਰ ਜ਼ਾਹਿਰ ਹੈ ਆਪਣੇ ਕਿਸੇ ਹਮਦਰਦ ਕੋਲ ਹੀ ਜਾਂਦਾ। ਉਹ ਕਿਸੇ ਅਜਿਹੇ ਬੰਦੇ ਕੋਲ ਜਾਂਦਾ ਹੈ ਜਿਹਦੇ ਕੋਲ ਉਹਨੂੰ ਉਮੀਦ ਹੁੰਦੀ ਹੈ ਕਿ ਅੱਲਾਹ ਪਾਕ ਸੱਚੇ ਸਾਹਿਬ ਤੋਂ ਬਾਅਦ ਇਹ ਮੇਰੇ ਕੰਮ ਆਵੇਗਾ, ਇਹ ਮੇਰੀ ਮਦਦ ਕਰੇਗਾ, ਮੈਨੂੰ ਇਸ ਮੁਸੀਬਤ ਵਿੱਚੋਂ ਕੱਢੇਗਾ, ਤੇ ਬੰਦਾ ਉਹਦੇ ਬੂਹੇ ਟੁਰ ਜਾਂਦਾ। ਹੁਣ ਉਹ ਜਿਹੜਾ ਹੁੰਦਾ ਨਾ ਜੀ ਦੋਸਤ, ਉਹਦਾ ਵੀ ਅੰਦਰ ਕੁਝ ਹੁੰਦਾ ਤੇ ਬਾਹਰੋਂ ਕੁਝ ਹੁੰਦਾ। ਉਹ ਬੇਫੈਜ਼ੀ ਸੰਗੀ ਹੁੰਦਾ, ਉਹਦੇ ਕੋਲੋਂ ਫੈਜ਼ ਹੋਣਾ ਨਹੀਂ ਹੁੰਦਾ, ਲੇਕਿਨ ਬੰਦਾ ਵਿਚਾਰਾ ਉਮੀਦ ਲੈ ਕੇ ਟੁਰ ਜਾਂਦਾ ਕਿ ਯਾਰ ਮੈਨੂੰ ਇਹਦੇ ਕੋਲੋਂ ਕੋਈ ਫੈਜ਼ ਹੋਏਗਾ, ਇਹ ਮੈਨੂੰ ਇਸ ਸਿਆਪੇ ਚੋਂ ਕੱਢੇਗਾ। ਜਾ ਕੇ ਜਿਸ ਵੇਲੇ ਉਹਨੂੰ ਗੱਲਬਾਤ ਆਪਣੀ ਸਾਰੀ ਸੁਣਾਉਂਦਾ ਕਿ ਯਾਰ ਮੈਂ ਇਸ ਤਰ੍ਹਾਂ ਇੱਕ ਸਿਆਪੇ 'ਚ ਪੈ ਗਿਆ, ਇਸ ਮੁਸੀਬਤ ਵਿੱਚ ਮੈਂ ਇਸ ਵੇਲੇ ਗ੍ਰਿਫਤਾਰ ਹਾਂ, ਤੇ ਬਜਾਏ ਇਹਦੇ ਉਹਦੀ ਜਾਨ ਬਚਾਉਣ ਦਾ ਕੋਈ ਇਹਤਮਾਮ ਕਰੇ, ਕੋਈ ਸਰਬੰਦ ਕਰੇ, ਉਹ ਉਹਨੂੰ ਆਂਦਾ ਗੱਲ ਹੀ ਕੋਈ ਨਹੀਂ, ਉਹ ਇਹ ਕਿਹੜੀ ਗੱਲ ਹੈ, ਤੂੰ ਅਗਾਂਹ ਹੋ ਕੁੱਦ ਵਿੱਚ। ਜਿਵੇਂ ਸੂਲੀ ਜਿਹੜੀ ਹੈ ਨਾ ਜੀ, ਉਹ ਇੱਕ ਇਸਤਾਰਾ ਜਾਂ ਅਲਾਮਤ ਹੈ ਕਿ ਇੱਕ ਬੰਦੇ ਨੂੰ ਫਾਂਸੀ ਦਾ ਹੁਕਮ ਹੋ ਗਿਆ। ਉਹ ਹੁਣ ਗਿਆ ਕਿਸੇ ਦੋਸਤ ਕੋਲ ਕਿ ਯਾਰ ਮੈਨੂੰ ਫਾਂਸੀ ਤੋਂ ਬਚਾ, ਮੈਨੂੰ ਸੂਲੀ ਹੋ ਚੱਲੀ ਆ, ਤੇ ਉਹ ਅੱਗੋਂ ਉਹਨੂੰ ਹਲਾਸ਼ੇਰੀ ਦਿੰਦਾ ਪਿਆ ਕਿ ਗੱਲ ਹੀ ਕੋਈ ਨਹੀਂ, ਤੂੰ ਅਗਾਂਹ ਹੋ, ਇਹ ਤਾਂ ਕੰਮ ਹੀ ਕੋਈ ਨਹੀਂ। ਬਜਾਏ ਦੇ ਕਿ ਉਹਨੂੰ ਛਡਾਉਣ ਦਾ ਕੋਈ ਸਰਬੰਦ ਕਰੇ, ਪਿਆਰਿਓ ਉਹ ਉਲਟਾ ਉਹਨੂੰ ਮਜ਼ੀਦ ਉਸ ਮੁਸੀਬਤ ਦੇ ਵਿੱਚ ਧੱਕਾ ਮਾਰ ਛੱਡਦਾ। ਐਸੇ ਸੋਹਣੇ ਮਸ਼ਵਰੇ ਦਿੰਦਾ ਕਿ ਉਹਨੂੰ ਉਸ ਮੁਸੀਬਤ ਤੇ ਔਕੜ ਦੇ ਖੂਹ ਦੇ ਵਿੱਚ ਆਪ ਸੱਟ ਛੱਡਦਾ ਆਪਣੇ ਮਸ਼ਵਰਿਆਂ ਦੇ ਬਲ ਤੇ। ਮੀਆਂ ਮੁਹੰਮਦ ਸਾਹਿਬ ਨੇ ਨਹੀਂ ਸੀ ਫਰਮਾਇਆ ਕਿ ਮੁਸ਼ਕਲ ਤੇ ਜੋ ਕੰਮ ਨਾ ਆਵੇ, ਔਖੇ ਸੌਖੇ ਵੇਲੇ ਉਸ ਬੇਫੈਜ਼ੀ ਸੰਗੀ ਨਾਲੋਂ ਬਿਹਤਰ ਯਾਰ ਅਕੇਲੇ। ਅਜਿਹੇ ਬੰਦੇ ਦਾ ਕੀ ਫਾਇਦਾ ਜਿਹਦੇ ਕੋਲ ਬੰਦਾ ਆਪਣੀ ਮੁਸੀਬਤ ਵਾਸਤੇ, ਆਪਣੀ ਬਿਮਾਰੀ ਦੀ ਦਵਾਈ ਲੈਣ ਵਾਸਤੇ ਜਾਵੇ ਤੇ ਉਲਟਾ ਹੋਰ ਵਾਧਾ ਕਰਾ ਕੇ ਤੇ ਪਿਛਾਂ ਪਰਤ ਆਵੇ। ਅਜੇ ਬੇਫੈਜ਼ੀ ਸੱਜਣ ਦੀ ਨਿਸ਼ਾਨਦੇਹੀ ਇਸ ਅਖਾਨ 'ਚ ਕੀਤੀ ਗਈ ਹੋਈ ਹੈ। ਬਾਈਵਾ ਸਾਹਿਬ ਸਾਡੇ ਇੱਕ ਬੜੇ ਪਿਆਰੇ ਦੋਸਤ ਨੇ, ਸਾਡੇ ਪੱਕੇ ਵੇਖਣ ਵਾਲੇ ਨੇ, ਹਾਜੀ ਮੁਹੰਮਦ ਰਮਜ਼ਾਨ ਮਿਆਊ ਜੀ। ਉਹ ਜਨਾਬ ਵਡਾਲੇ ਸੰਧੂਆਂ ਦੇ ਰਹਿਣ ਵਾਲੇ ਨੇ। ਉਹਨਾਂ ਇੱਕ ਅਖਾਨ ਭੇਜਿਆ ਵੀ ਚੰਦਨ ਕੀ ਚੁਟਕੀ ਭਲੀ ਤੇ ਗਾਡੀ ਭਲੀ ਨਾ ਕਾਠ ਦੀ। ਹਾਂਜੀ, ਚੰਦਨ ਆਂਦੇ ਨੇ ਸੰਦਲ ਨੂੰ ਜੀ। ਤੇ ਸੰਦਲ ਦੀ ਜਿਹੜੀ ਲੱਕੜ ਹੈ ਉਹਦਾ ਤੇ ਉਹ ਐਡੀ ਕੀਮਤੀ ਹੁੰਦੀ ਏ ਕਿ ਉਹਦਾ ਅਗਰ ਬੂਰਾ ਜਾਂ ਬਰਾਦਾ ਵੀ ਇੱਕ ਚੁਟਕੀ ਵੀ ਕੋਲ ਹੋਏ ਨਾ ਤੇ ਉਹ ਖੁਸ਼ਬੂਆਂ ਦਿੰਦਾ ਹੈ। ਵਾਹ। ਤੇ ਦੂਜੇ ਪਾਸੇ ਪੂਰਾ ਗੱਡਾ ਜਿਹੜਾ ਲੱਕੜ ਦਾ ਭਰਿਆ ਜਿਹੜਾ ਨਾ, ਉਹ ਫਾਇਦਾ ਨਹੀਂ ਦੇ ਸਕਦਾ ਜਿਹੜਾ ਤੁਹਾਨੂੰ ਚੰਦਨ ਦੀ ਸੰਦਲ ਦੀ ਇੱਕ ਚੁਟਕੀ ਦੇ ਸਕਦੀ ਹੈ। ਵਾਹ। ਤੋ ਇਹਦੇ 'ਚ ਦੱਸਿਆ ਇਹ ਗਿਆ ਕਿ ਜਿਹੜੇ ਚੰਗੇ ਲੋਕ ਨੇ ਉਹ ਤੁਹਾਡੇ ਤੇ ਛੋਟੀ ਨੇਕੀ ਵੀ ਕਰਨਗੇ ਨਾ, ਹਾਂਜੀ, ਤੇ ਉਹ ਤੁਹਾਡੇ ਕਿਸੇ ਕੰਮ ਆਏਗੀ। ਹਾਂਜੀ। ਤੇ ਜਿਹੜੇ ਬੇਵਕੂਫ ਨੇ ਜਾਂ ਇਸ ਤਰ੍ਹਾਂ ਦੇ ਸੰਗੀ ਨੇ ਕਿ ਜਿਹੜੇ ਮਤਲਬ ਕਿ ਤੁਹਾਡਾ ਸਵਾਰ ਹੀ ਨਹੀਂ ਸਕਦੇ, ਉਹ ਤੁਹਾਡਾ ਵੇਲਾ ਹੀ ਵੰਜਾਣਗੇ। ਹਾਂਜੀ, ਉਹ ਆਖਣਗੇ ਮੈਨੂੰ ਜ਼ਰਾ ਹੱਥ ਤੇ ਪਵਾਈ, ਆ ਮੈਂ ਗੱਡਾ ਜਿਹੜਾ ਲੱਕੜਾਂ ਦਾ ਮਤਲਬ ਫਸ ਗਿਆ ਮੇਰਾ। ਤੋ ਇਹਦੇ 'ਚ ਦੱਸਿਆ ਗਿਆ ਕਿ ਜਿਹੜੀ ਵਸਫਾਂ ਵਾਲੀ ਚੀਜ਼ ਹੈ ਨਾ, ਵਸਫਾਂ ਵਾਲਾ ਬੰਦਾ ਉਹ ਅਗਰ ਛੋਟੀ ਜਿਹੀ ਵੀ ਤੁਹਾਡੇ ਤੇ ਕੋਈ ਨੇਕੀ ਕਰੇਗਾ, ਉਹਨੂੰ ਮਿਲੋਗੇ,
ਉਹ ਤੁਹਾਨੂੰ ਮਤਲਬ ਜਿਵੇਂ ਸੰਦਲ ਜਿਹੜਾ ਖੁਸ਼ਬੂ ਦਿੰਦਾ ਨਾ ਵਾਹ ਜੀ, ਵਾਹ ਹਾਂਜੀ ਸੰਦਲ ਖੁਸ਼ਬੂ ਦਿੰਦਾ, ਹਾਂ। ਉਹਨੂੰ ਅੱਗ ਵੀ ਲਾ ਕੇ ਸਾੜੋ ਫੇਰ ਵੀ ਖੁਸ਼ਬੂ ਦਿੰਦਾ, ਵਾਹ ਵਾਹ ਹਾਂਜੀ। ਵਾਹ ਵਾਹ। ਲੇਕਿਨ ਦੂਜੇ ਪਾਸੇ ਜਿਹੜਾ ਗੱਡਾ ਲੱਕੜਾਂ ਦਾ ਉਹਦਾ ਉਹ ਫਾਇਦਾ ਨਹੀਂ ਹੁੰਦਾ ਜਿਹੜਾ ਚੁਟਕੀ ਸੰਦਲ ਦਾ ਹੁੰਦਾ। ਲੋ ਜੀ ਪਿਆਰਿਓ, ਵੇਖੋ ਬਾਜਵਾ ਸਾਹਿਬ ਕਿੱਡਾ ਸੋਹਣਾ ਸਾਨੂੰ ਸਮਝਾਇਆ ਹੈ ਕਿ ਚੰਦਨ ਵੀ ਇੱਕ ਲੱਕੜ ਹੀ ਹੈ, ਜਿਹਨੂੰ ਅਸੀਂ ਸੰਦਲ ਦੀ ਲੱਕੜ ਆਖਦੇ ਹਾਂ, ਉਹ ਵੀ ਲੱਕੜ ਹੀ ਹੈ। ਤੇ ਦੂਸਰੀਆਂ ਹੋਰ ਵੀ ਕਿੱਕਰ ਦੀ ਵੀ ਲੱਕੜ ਹੁੰਦੀ ਹੈ, ਹੋਰ ਵੇਖੋ ਨਾ ਟਾਹਲੀ ਦੀ ਵੀ ਲੱਕੜ ਹੁੰਦੀ ਹੈ। ਬਹੁਤ ਸਾਰੇ ਦਰਖਤ ਜਿਹੜੇ ਨੇ ਉਹਨਾਂ ਦੇ ਤਣੇ ਜਦੋਂ ਵੱਡੇ ਹੋ ਜਾਂਦੇ ਨੇ, ਖੁਸ਼ਕ ਹੋ ਜਾਂਦੇ ਨੇ, ਕੱਟ ਕੇ ਤੇ ਫਿਰ ਅਸੀਂ ਉਹਨਾਂ ਦੀਆਂ ਲੱਕੜਾਂ ਮੁਖਤਲਿਫ ਕੰਮਾਂ ਦੇ ਵਿੱਚ ਲਿਆਉਂਦੇ ਹਾਂ। ਕੁਝ ਲੱਕੜਾਂ ਅਜਿਹੀਆਂ ਨੇ ਜਿਨ੍ਹਾਂ ਨੂੰ ਸਿਰਫ ਬਾਲਣ ਵਾਸਤੇ ਹੀ ਅਸੀਂ ਵਰਤਦੇ ਹਾਂ, ਉਹਨਾਂ ਦਾ ਬਾਲਣ ਹੀ ਬਣ ਸਕਦਾ, ਹੋਰ ਉਹਨਾਂ ਦਾ ਕੋਈ ਫਾਇਦਾ ਨਹੀਂ। ਕੁਝ ਪਿਆਰਿਓ ਲੱਕੜਾਂ ਐਸੀਆਂ ਨੇ ਜਿਹੜੀਆਂ ਜ਼ਰਾ ਨਰਮ ਲੱਕੜੀ ਹੁੰਦੀ ਹੈ, ਜਿਵੇਂ ਇਹ ਸਫੈਦੇ ਨੇ, ਤੁਸੀਂ ਦੇਖੋ ਕਿ ਇਹਨਾਂ ਦੀਆਂ ਮਾਚਿਸਾਂ ਦੀਆਂ ਤੀਲੀਆਂ ਬਣਦੀਆਂ ਨੇ। ਮਾਚਿਸ ਦੀ ਤੀਲੀ ਵੀ ਅਸੀਂ ਹੱਥ ਨਾਲ ਤਰੋੜ ਕੇ ਵੇਖੀਏ, ਨਰਮ ਲੱਕੜੀ ਹੁੰਦੀ। ਇਸੇ ਤਰ੍ਹਾਂ ਇਹਨਾਂ ਨਾਲੋਂ ਹੋਰ ਜ਼ਿਆਦਾ ਕੀਮਤੀ ਲੱਕੜੀ ਟਾਹਲੀ ਦੀ ਹੁੰਦੀ ਹੈ, ਜਿਹੜੀ ਕਿ ਕਦੀ ਸਾਡੇ ਪਾਕਿਸਤਾਨ 'ਚ ਹਰ ਥਾਂ ਬਿਲਖਸੂਸ ਨਹਿਰਾਂ ਦੇ ਉੱਤੇ ਇੰਨੀਆਂ ਟਾਹਲੀਆਂ ਲੱਗੀਆਂ ਹੁੰਦੀਆਂ ਸਨ। ਕੁਛ ਲੱਕੜ ਚੋਰਾਂ ਨੇ, ਕੁਛ ਮਹਿਕਮਾ ਨਹਿਰ ਦੇ ਅਹਿਲਕਾਰਾਂ ਨੇ ਵੇਚ ਛੱਡੀਆਂ। ਕੁਝ ਪਤਾ ਨਹੀਂ ਸਾਡੀ ਗੌਰਮੈਂਟ ਦਾ ਧਿਆਨ ਕਿਉਂ ਨਹੀਂ ਗਿਆ ਕਿ ਮੁੜ ਕੇ ਫਿਰ ਟਾਹਲੀਆਂ ਦੀ ਅਫਜ਼ਾਇਸ਼ ਕੀਤੀ ਜਾਂਦੀ, ਜ਼ਿਆਦਾ ਤੋਂ ਜ਼ਿਆਦਾ ਉਹਨਾਂ ਨੂੰ ਉਗਾਇਆ ਜਾਂਦਾ। ਹੁਣ ਤੇ ਜਿਹੜੇ ਲੋਕ ਆਖਦੇ ਨੇ ਵੀ ਅਸੀਂ ਟਾਹਲੀ ਦਾ ਫਰਨੀਚਰ ਬਣਾਉਂਦੇ ਹਾਂ, ਬਕੌਲ ਉਹਨਾਂ ਦੇ ਉਹ ਆਖਦੇ ਨੇ ਵੀ ਅਸੀਂ ਚਾਈਨਾ ਵੱਲੋਂ ਮੰਗਵਾਉਂਦੇ ਹਾਂ। ਪਾਕਿਸਤਾਨ 'ਚ ਤੇ ਟਾਹਲੀ ਦੀ ਪਿਆਰਿਓ ਲੱਕੜ ਹੀ ਨਹੀਂ ਹੁਣ ਲੱਭਦੀ। ਟਾਹਲੀ ਦਾ ਫਰਨੀਚਰ ਜਿਹੜਾ ਸ਼ੀਸ਼ਮ ਜਿਹਨੂੰ ਆਖਦੇ ਨੇ, ਇੱਕ ਨੰਬਰ ਮੰਨਿਆ ਜਾਂਦਾ ਸੀ। 100 ਸਾਲ ਤੱਕ ਫਰਨੀਚਰ ਹੀ ਖਰਾਬ ਨਹੀਂ ਹੁੰਦਾ। ਇਸੇ ਤਰ੍ਹਾਂ ਦਿਆਰ ਦੀ ਲੱਕੜ ਜਿਹੜੀ ਹੈ, ਉਹ ਮਕਾਨ ਅਸੀਂ ਜਦੋਂ ਬਣਾਉਂਦੇ ਹਾਂ, ਘਰ ਬਾਰ ਆਪਣੇ ਨਵੇਂ ਬਣਾਉਂਦੇ ਹਾਂ, ਉੱਥੇ ਬੜੀ ਇਸਤੇਮਾਲ ਹੁੰਦੀ ਹੈ। ਚੰਦਨ ਦੀ ਜਿਹੜੀ ਲੱਕੜ ਹੈ, ਉਹ ਇੱਕ ਤੇ ਇੰਤਹਾਈ ਕੀਮਤੀ ਹੈ। ਜਿੰਨੀਆਂ ਲੱਕੜਾਂ ਮੈਂ ਤੁਹਾਡੇ ਅੱਗੇ ਗਿਣਵਾਈਆਂ ਨੇ, ਇਹਨਾਂ ਸਾਰਿਆਂ ਤੋਂ ਕੀਮਤੀ ਔਰ ਖੁਸ਼ਬੂਦਾਰ ਹੁੰਦੀ ਹੈ, ਔਰ ਅਦਵਿਆਤੀ ਅਸਰਾਤ ਬਹੁਤ ਜ਼ਿਆਦਾ ਰੱਖਦੀ ਹੈ। ਸੰਦਲ ਦਾ ਸ਼ਰਬਤ ਅਕਸਰ ਤੁਸੀਂ ਆਪਣੀ ਹਯਾਤੀ 'ਚ ਜ਼ਰੂਰ ਪੀਤਾ ਹੋਣਾ। ਸੰਦਲ ਇੰਤਹਾਈ ਬੇਸ਼ਕੀਮਤ ਜਿਹੜੀ ਹੈ ਨਾ ਜੀ, ਉਹ ਲੱਕੜੀ ਹੈ, ਚੰਨਨ ਦੀ ਲੱਕੜੀ ਇਹਨੂੰ ਆਖਦੇ। ਹੁਣ ਪਿਆਰਿਓ, ਗੱਲ ਬਾਜਵਾ ਸਾਹਿਬ ਜਿਹੜੀ ਸਮਝਾਈ ਹੋਏ ਵੇ ਭਈ ਜਿਹੜੀ ਚੀਜ਼ ਵਸਫਾਂ ਵਾਲੀ ਹੈ ਜਾਂ ਜਿਹੜੀ ਚੀਜ਼ ਬੇਸ਼ਕੀਮਤ ਹੈ, ਬਹੁਤ ਜ਼ਿਆਦਾ ਕੀਮਤੀ ਹੈ, ਉਹਦੀ ਥੋੜੀ ਜਿਹੀ ਮਿਕਦਾਰ ਜਿਹੜੀ ਹੈ ਨਾ ਜੀ, ਉਹ ਵੀ ਛੋਟੀ ਜਿਹੀ ਉਹਦੀ ਮਿਕਦਾਰ ਵੀ ਜਿਹੜੀ ਏਡੀ ਕੀਮਤੀ ਚੀਜ਼ ਹੀ ਨਹੀਂ, ਉਹਦੀ ਪੂਰੀ ਗੱਡੀ ਭਰੀ ਹੋਵੇ, ਵੱਡਾ ਗੱਡ ਭਰਿਆ ਹੋਵੇ, ਊਂਠ ਦਾ ਲੱਦ ਵੀ ਹੋਵੇ, ਹਾਂ ਭਾਵੇਂ, ਉਹਦਾ ਉਹ ਮੁੱਲ ਨਹੀਂ ਜਿੰਨਾ ਕਿ ਚੁਟਕੀ ਚੰਦਨ ਦੀ ਦਾ ਮੁੱਲ ਹੈ। ਚੰਦਨ ਦੀ ਤੇ ਇੱਕ ਚੁਟਕੀ ਪਿਆਰਿਓ ਅਗਰ ਹਾਂਡੀ ਪੱਕਦੀ 'ਚ ਪਾ ਦਈਏ ਤਾਂ ਸਾਰਾ ਘਰ ਮਹਿਕ ਉੱਠਦਾ। ਅਗਰ ਉਹਦਾ ਸ਼ਰਬਤ ਤੁਹਾਨੂੰ ਅਰਜ਼ ਕੀਤੀ ਤਿਆਰ ਕਰੀਏ, ਉਹ ਵੀ ਅਸਰਾਤ ਰੱਖਦਾ, ਫਾਇਦੇਮੰਦ ਹੈ ਬੰਦਿਆਂ ਵਾਸਤੇ। ਸੋ ਇੱਕ ਇੰਤਹਾਈ ਪੜ੍ਹਿਆ ਲਿਖਿਆ, ਇੱਕ ਗੁਣਵੰਤਾ ਬੰਦਾ ਜਿਹੜਾ ਹੈ, ਇੱਕ ਬੰਦੇ 'ਚ ਬਹੁਤ ਜ਼ਿਆਦਾ ਔਸਾਫ ਨੇ, ਉਹਦੇ ਮੁਕਾਬਲੇ ਦੇ ਉੱਤੇ ਇੱਕ ਅਜਿਹਾ ਬੰਦਾ ਜਿਹੜਾ ਨਿਮਾਣਾ ਇਲਮ ਵੀ ਇੰਨਾ ਨਹੀਂ ਰੱਖਦਾ, ਜੱਟ ਪੂੜ ਵਿਚਾਰਾ ਸਾਡੇ ਵਾਂਗੂ ਸਾਦਾ ਮਰਾਦਾ ਬੰਦਾ ਹੈ, ਤੇ ਪਿਆਰਿਓ ਦੋਵੇਂ ਇੱਕ ਬਰਾਬਰ ਤੇ ਨਹੀਂ ਨਾ ਹੋ ਸਕਦੇ। ਇੱਕ ਨੇਕੋਕਾਰ, ਇੱਕ ਗੁਨਾਹਗਾਰ, ਇੱਕ ਆਲਿਮ ਬਹੁਤ ਵੱਡਾ ਦੀਨ ਦਾ ਜਾਂ ਦੁਨੀਆ ਦਾ, ਔਰ ਇੱਕ ਅਨਪੜ੍ਹ, ਇਹ ਸਾਵੇਂ ਨਹੀਂ ਹੋ ਸਕਦੇ। ਇਸ ਖਾਨੇ 'ਚ ਸਾਨੂੰ ਦੱਸਿਆ ਹੀ ਗਿਆ ਕਿ ਜਿਵੇਂ ਸੰਦਲ ਦੀ ਲੱਕੜ ਇੰਤਹਾਈ ਬੇਸ਼ਕੀਮਤ, ਇੰਤਹਾਈ ਸਿਫਤਾਂ ਤੇ ਖਸੂਸੀਆਤ ਵਾਲੀ ਹੈ, ਇਸੇ ਤਰ੍ਹਾਂ ਬੰਦਿਆਂ ਦੇ ਵਿੱਚ ਵੀ ਇਹ ਹੀ ਹੈ ਕਿ ਜਿਹੜੇ ਆਲਾ ਸਿਫਾਤ ਦੇ ਹਾਮਿਲ ਬੰਦੇ ਨੇ, ਉਹ ਦੂਸਰਿਆਂ ਬੰਦਿਆਂ ਦੀ ਨਿਸਬਤ ਬਹੁਤ ਜ਼ਿਆਦਾ ਇੱਜ਼ਤਾਂ ਵਾਲੇ ਹੁੰਦੇ ਨੇ। ਦੁਨੀਆ ਉਹਨਾਂ ਦੀ ਬਹੁਤੀ ਕਦਰ ਕਰਦੀ ਹੈ, ਉਹਨਾਂ ਦਾ ਮੁਕਾਮ ਉੱਚਾ ਮਿੱਥਿਆ ਜਾਂਦਾ ਹੈ, ਉੱਚ ਪੱਧਰ ਦੇ ਅਖਵਾਉਂਦੇ ਨੇ। ਸਾਹਿਬੋ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ओ चल मेरे नू चली
ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਓ ਰੌਣਕ ਹੋ ਜਾ